ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿਸੇ ਭਗਤੀ ਮਸਲੇ ਨੂੰ ਲੈ ਕੇ। ਅੱਜ ਬੁੱਧਵਾਰ ਹੈ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਟਰੱਕਿੰਗ ਦੇ ਬਾਰੇ। ਟਰੱਕਿੰਗ ਦੇ ਬਾਰੇ ਕਿਹੜੇ ਵਿਸ਼ੇ ਤੇ ਗੱਲ ਕਰਾਂਗੇ ਉਹਦੀ ਬਾਬਤ ਰਾਜਕਰਨਵੀਰ ਸਿੰਘ ਜੀ ਨੂੰ ਨਾਲ ਜੁੜਾਂਗੇ ਤੇ ਨਾਲ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਉਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855 905 2575 ਤੇ ਗੱਲ ਕੀਤੀ ਜਾ ਸਕਦੀ ਆ। ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਨਾਲ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕਰਾਂਗੇ ਚਰਚਾ ਕਿਸੇ ਅਹਿਮ ਮਸਲੇ ਨੂੰ ਲੈ ਕੇ। ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ, ਆਪਣੀ ਕਮੈਂਟ ਕਰ ਸਕਦੇ ਹੋ, ਰਾਏ ਰੱਖ ਸਕਦੇ ਹੋ। 408 272 5200 ਹੈ ਸਟੂਡੀਓ ਦਾ ਨੰਬਰ। ਰਾਜਕਰਨਵੀਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਾਂਝ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੋ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਜਿਵੇਂ ਪ੍ਰਵੀਨ ਹੋਣਾ ਨੇ ਦੱਸਿਆ ਵੀ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਉੱਤੇ ਗੱਲ ਕਰਦੇ ਹਾਂ। ਅੱਜ ਦੇ ਜਿਹੜੇ ਆ ਮੁੱਦੇ ਦੇ ਵਿੱਚ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਕਰਨੀ ਆ। ਪਿਛਲੇ ਕਈ ਸਾਲਾਂ ਤੋਂ AB5 ਅਸੈਂਬਲੀ ਬਿੱਲ 5 ਦਾ ਜਿਹੜਾ ਉਹ ਰੌਲਾ ਆ ਚੱਲ ਰਿਹਾ ਆ। ਕੱਲ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਸੁਣਵਾਈ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਨਹੀਂ, ਸਾਡੇ ਕੋਲ ਵਕਤ ਨਹੀਂ, ਜਿਹੜਾ ਹੈ ਵਕਤ ਕਹਿ ਲਓ, ਜਾਂ ਉਹਨਾਂ ਨੇ ਕਹਿਤਾ ਵੀ ਨਹੀਂ, ਅਸੀਂ ਇਸ ਤੇ ਸੁਣਵਾਈ ਤੁਹਾਡੀ ਨਹੀਂ ਲੈਣੀ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਪਟੀਸ਼ਨ ਪਾਈ ਸੀਗੀ ਸੁਪਰੀਮ ਕੋਰਟ ਦੇ ਵਿੱਚ ਵੀ AB5 ਦੇ ਵਿੱਚੋਂ ਟਰੱਕਰਜ਼ ਨੂੰ ਲੈ ਕੇ ਇੰਡੀਪੈਂਡੈਂਟ ਕੰਟਰੈਕਟਰ ਲਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਆਇਆ ਸੀ 2019 ਚ, ਜਿਸ ਨੂੰ ਉਸ ਟਾਈਮ ਦੇ ਉੱਤੇ ਗਵਰਨਰ ਗੈਵਿਨ ਨਿਊਸਮ ਨੇ ਸਾਈਨ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ ਸੀਗਾ। ਕਹਿੰਦੇ ਵੀ ਇਹ ਆਉਣ ਦੇ ਨਾਲ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਜ਼ ਨੇ, ਖਾਸ ਕਰਕੇ ਜਿਨ੍ਹਾਂ ਨੂੰ ਆਪਾਂ ਓਨਰ ਓਪਰੇਟਰ ਸ਼ਬਦ ਵਰਤ ਲਿਆ ਜਾਂਦਾ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ, ਵੀ ਉਹਨਾਂ ਦੇ ਉੱਤੇ ਗਾਜ ਜਿਹੜੀ ਆ ਉਹ ਡਿੱਗੀ ਆ। ਇਸ ਡਿਸੀਜਨ ਦੇ ਨਾਲ ਮੰਨਿਆ ਜਾਂਦਾ ਵੀ 70,000 ਤੋਂ ਵੱਧ ਜਿਹੜਾ ਓਨਰ ਓਪਰੇਟਰ ਆ ਉਹ ਕੈਲੀਫੋਰਨੀਆ 'ਚ ਓਪਰੇਟ ਕਰਦਾ ਆ, ਉਹ ਹੋਰ ਸੂਬਿਆਂ ਦੇ ਵਿੱਚ ਵੀ ਜਿਹੜਾ ਉਹ ਜਾਂਦਾ ਆ, ਉਸ ਦੇ ਉੱਤੇ ਇਸ ਕਾਨੂੰਨ ਦਾ ਅਸਰ ਪਵੇਗਾ। ਉਹ ਇੱਥੇ ਓਪਰੇਟ ਕਰਨ ਤੋਂ ਉਹਨਾਂ ਨੂੰ ਜਿਹੜੀਆਂ ਉਹ ਮੁਸ਼ਕਿਲਾਂ ਆਉਣਗੀਆਂ। AB5 ਦੇ ਜੇ ਆਪਾਂ ਥੋੜ੍ਹਾ ਜਿਹਾ ਪਿਛੋਕੜ ਦੇ ਵਿੱਚ ਜਾਂਦੇ ਹੋਏ ਦੱਸੀਏ, ਇਸ ਨੂੰ ਜਿਹੜਾ ਆ ਡੈਮੋਕ੍ਰੇਟ ਅਸੈਂਬਲੀ ਵੂਮਨ ਲੋਰੇਨਾ ਗੰਜ਼ਾਲੇਸ, ਉਹਨਾਂ ਨੇ 2019 ਦੇ ਵਿੱਚ ਸਟੇਟ ਲਾ ਦੇ ਤੌਰ ਦੇ ਉੱਤੇ ਪੇਸ਼ ਕੀਤਾ ਸੀਗਾ ਉੱਥੋਂ ਦੀ ਲੈਜਿਸਲੇਚਰ ਦੇ ਵਿੱਚ, ਕੈਲੀਫੋਰਨੀਆ ਦੀ ਇੱਥੋਂ ਦੇ ਸਦਨ ਦੇ ਵਿੱਚ, ਜਿਸ ਨੂੰ ਪਾਸ ਕਰ ਦਿੱਤਾ ਗਿਆ ਤੇ ਬਾਅਦ 'ਚ ਗੈਵਿਨ ਨਿਊਸਮ ਨੇ ਸਾਈਨ ਕੀਤਾ। ਇਹਦਾ ਮੁੱਖ ਉਦੇਸ਼ ਉਦੋਂ ਜਦੋਂ ਇਹ ਲਿਆਂਦਾ ਗਿਆ ਸੀਗਾ ਵੀ ਜਿਹੜੀ ਗਿਗ ਇਕੋਨਮੀ, ਲਿਫਟ, ਊਬਰ ਵਰਗੀਆਂ ਜਿਹੜੀਆਂ ਰਾਈਡ ਸ਼ੇਅਰ ਕੰਪਨੀਜ਼ ਆ, ਉਹਨਾਂ ਦੇ ਜਿੰਨੇ ਵੀ ਇੰਡੀਪੈਂਡੈਂਟ ਕੰਟਰੈਕਟਰਸ ਦੇ ਤੌਰ ਦੇ ਉੱਤੇ ਰਹਿੰਦੇ ਆ, ਵੀ ਉਹਨਾਂ ਨੂੰ ਐਜ਼ ਏ ਇੰਪਲੋਈ ਦੇ ਤੌਰ ਦੇ ਉੱਤੇ ਮਾਨਤਾ ਮਿਲੇ। ਮੁੱਖ ਉਦੇਸ਼ ਉਸਦਾ ਇਹ ਸੀਗਾ, ਪਰ ਉਸ ਦੇ ਸਾਈਡ ਇਫੈਕਟ ਦੇ ਵਿੱਚ ਨਾਲ ਓਨਰ ਓਪਰੇਟਰ ਵੀ ਜਿਹੜੇ ਉਹ ਨਾਲ ਆ ਗਏ। ਇਸ ਦੇ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਬਿਜ਼ਨਸ ਆ ਇਸ ਦੇ ਨਾਲ ਜਿਹੜੇ ਉਹ ਜੁੜੇ, ਜਿਹੜੇ ਕਿ ਜਿੱਦਾਂ ਮੈਂ ਕਿਸੇ ਦੇ ਲਈ ਕਦੀ ਤੁਹਾਡੇ ਨਾਲ, ਕਦੀ ਕਿਸੇ ਨਾਲ, ਕਦੀ A, ਕਦੀ B, ਕਦੀ C, ਕਦੀ D, ਵੱਖ-ਵੱਖ ਬਿਜ਼ਨਸ ਦੇ ਨਾਲ ਮੈਂ ਕੰਮ ਕਰਦਾ ਹੋਵਾਂ, ਤਾਂ ਅਜਿਹੇ ਲੋਕਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਗਿਆ। ਇਸੇ ਸੇਮ ਤਰੀਕੇ ਦੇ ਨਾਲ ਓਨਰ ਓਪਰੇਟਰ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਪਿਆ ਹੈਗਾ ਆ। ਟਰੱਕਰਸ ਨੇ ਉਸੇ ਦੌਰਾਨ ਬਾਅਦ ਦੇ ਵਿੱਚ ਲਾਸੂਟ ਦਰਜ ਕਰ ਦਿੱਤੇ। ਪਹਿਲੇ ਲਾਸੂਟ ਦੇ ਵਿੱਚ ਜਦੋਂ ਸੁਪੀਰੀਅਰ ਕੋਰਟ ਜਿਹੜੀ LA ਦੇ ਵਿੱਚ ਆ, ਉੱਥੇ ਇਹਨਾਂ ਨੇ ਜਿਹੜਾ ਦਰਜ ਕਰਾਇਆ ਸੀ, ਉਸ ਦੇ ਵਿੱਚ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ। ਉਦੋਂ ਉਸ ਅਦਾਲਤ ਨੇ ਕਿਹਾ ਵੀ ਜਿਹੜੇ ਇੰਡੀਪੈਂਡੈਂਟ ਟਰੱਕਰਸ ਆ, ਉਹਨਾਂ ਨੂੰ ਅਸੀਂ AB5 ਤੋਂ ਐਗਜ਼ੈਂਪਟ ਕਰਦੇ ਹਾਂ, ਯਾਨੀ ਕਿ ਇਸ ਤੋਂ ਪਰੇ ਰੱਖਦੇ ਹਾਂ ਤੇ ਇਹਨਾਂ ਉੱਤੇ ਲਾਗੂ ਨਹੀਂ ਹੋਊਗਾ। ਪਰ ਉਸੇ ਦੌਰਾਨ ਤੁਰੰਤ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ, ਉਹਨਾਂ ਨੇ ਇਸ ਤੋਂ ਉਤਲੀ ਅਦਾਲਤ ਜਿਹੜੀ 9th US ਸਰਕਟ ਕੋਰਟ ਆਫ ਅਪੀਲ ਆ, ਉਸ ਦੇ ਵਿੱਚ ਇਸ ਫੈਸਲੇ ਦੇ ਖਿਲਾਫ ਜਿਹੜੀ ਆ ਅਪੀਲ ਦਰਜ ਕਰਤੀ, ਜਿੱਥੇ ਇੱਕ ਦੇ ਮੁਕਾਬਲੇ ਦੋ ਜਿਹੜੇ ਜੱਜ ਆ, ਉਹਨਾਂ ਨੇ ਜਿਹੜੇ ਸਟੇਟ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਜਿਹੜੀ ਐਗਜ਼ੈਂਪਸ਼ਨ ਸੀਗੀ, ਇਹਨਾਂ ਨੂੰ ਐਗਜ਼ੈਂਪਟ ਕੀਤਾ ਸੀ AB5 ਤੋਂ, ਉਹ ਵਾਪਸ ਜਿਹੜੀ ਉਹ ਲੈ ਲਈ।
ਸੋ ਜਿਹੜਾ AB5 ਆ ਰੀਕਲਾਸੀਫਿਕੇਸ਼ਨ ਲਾ ਜਿਹੜਾ ਸੀਗਾ ਵੀ ਜੇ ਜੀ, ਕੋਈ ਕਿਸੇ ਦੇ ਨਾਲ ਕੰਮ ਕਰ ਰਿਹਾ ਆ ਉਹ ਵਾਕਿਆ ਹੀ ਇੱਕ ਇੰਡੀਪੈਂਡੈਂਟ ਕੰਟਰੈਕਟਰ ਆ ਵੀ ਆਜ਼ਾਦ ਤੌਰ ਦੇ ਉੱਤੇ ਆਪਣੇ ਹਿਸਾਬ ਦੇ ਨਾਲ ਕੰਮ ਕਰ ਰਿਹਾ ਆ ਜਾਂ ਉਸ ਕੰਪਨੀ ਦੇ ਕਹਿਣੇ ਅਨੁਸਾਰ ਉਹਦੇ ਨਾਲ ਹੀ ਸਿਰਫ ਕਹਿ ਲਓ ਵੀ ਪੂਰੀ ਤਰ੍ਹਾਂ ਜੁੜਿਆ ਆ ਤੇ ਉਹਦੇ ਉੱਤੇ ਹੀ ਜਿਹੜਾ ਉਸਦਾ ਕੰਮ ਚੱਲ ਰਿਹਾ ਆ। ਸੋ ਇਸ ਤੋਂ ਬਾਅਦ ਦੇ ਵਿੱਚ ਇਹ ਗੱਲਾਂ ਜਿਹੜੀਆਂ ਵੱਧਦੀਆਂ ਗਈਆਂ ਯੂਐਸ ਸੁਪਰੀਮ ਕੋਰਟ ਤੱਕ ਜਿਹੜੀ ਆ ਇਹਨਾਂ ਨੇ ਪਟੀਸ਼ਨ ਜਿਹੜੀ ਉਹ ਦਰਜ ਕਰਾਈ ਸੀਗੀ ਇਸ ਕੰਟਰੈਕਟਰ ਲਾ ਨੂੰ ਲੈ ਕੇ, ਪਰ ਸੁਪਰੀਮ ਕੋਰਟ ਨੇ ਕੱਲ ਜਿਹੜਾ ਆ ਇਸ ਪਟੀਸ਼ਨ ਨੂੰ ਲੈਣ ਤੋਂ ਨਾ ਕਰ ਦਿੱਤਾ ਆ ਤੇ ਹੁਣ ਕਹਿੰਦੇ ਆ ਵੀ ਇਸ ਦਾ ਅਸਰ ਜਿਹੜਾ ਉਹ ਪਵੇਗਾ। ਡਾਇਨਾਮੈਕਸ ਆਪਰੇਸ਼ਨ ਵੈਸਟ ਤੇ ਸੁਪੀਰੀਅਰ ਕੋਰਟ ਆਫ ਐਲਏ ਦੇ ਕਰਕੇ ਇਹ ਜਿਹੜਾ ਫੈਸਲਾ ਇਸ ਟਾਈਮ ਦੇ ਉੱਤੇ ਉਹ ਆਇਆ ਸੀਗਾ ਤੇ ਹੁਣ ਇਹ ਜਿਹੜੀਆਂ ਮੁਸ਼ਕਲਾਂ ਇਹਨਾਂ ਦੇ ਸਾਹਮਣੇ ਦਰਪੇਸ਼ ਆ। AB5 ਦੇ ਨਾਲ ਪ੍ਰਵੀਨ ਇਦਾਂ ਹੈ, ਚਲੋ ਆਪਾਂ ਆਪਣੇ ਸਰੋਤਿਆਂ ਨੂੰ ਵੀ ਆਖਾਂਗੇ ਵੀ ਉਹ ਵੀ ਆਪਣੇ ਵਿਚਾਰ ਜੀ ਉਹ ਵੀ ਆਪਣੀ ਵਿਚਾਰ ਜਿਹੜੇ ਉਹ ਸਾਂਝੇ ਕਰਨ ਵੀ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਉੱਤੇ ਇਸ ਦੇ ਨਾਲ ਕਿੱਦਾਂ ਦਾ ਅਸਰ ਜਿਹੜਾ ਆ ਉਹ ਪੈਣ ਵਾਲਾ ਹੈਗਾ ਆ। ਦੇਖੋ ਅਸੀਂ ਕੋਈ ਕਾਨੂੰਨੀ ਮਾਹਰ ਤਾਂ ਨਹੀਂ, ਪਰ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਇੱਕ ਦੂਜੇ ਦੇ ਨਾਲ ਜ਼ਰੂਰ ਇਸ ਮੰਚ ਦੇ ਜ਼ਰੀਏ ਇਸ ਸਾਂਝੀ ਸਾਥ ਦੇ ਜ਼ਰੀਏ ਸਾਂਝੇ ਕਰ ਸਕਦੇ ਆ। ਨੰਬਰ 408272 5200 408272 5200 ਦੇ ਉੱਤੇ ਜਿਹੜਾ ਆ ਉਹ ਤੁਸੀਂ ਕਾਲ ਕਰਕੇ AB5 ਦੇ ਨਾਲ ਸੰਬੰਧਿਤ ਆਪਣੀ ਗੱਲ ਆ ਵਿਚਾਰ ਆ ਉਹ ਜ਼ਰੂਰ ਤੁਸੀਂ ਸਾਂਝੇ ਜਿਹੜਾ ਆ ਉਹ ਕਰ ਸਕਦੇ ਹੈਗੇ ਆ ਵੀ ਇਸ ਦਾ ਅਸਰ ਕੀ ਹੈ, ਕਿਉਂਕਿ ਰਾਈਟ ਨਾਓ ਇਹ ਵੀ ਨਾਲ ਦੇ ਨਾਲ ਅਫਵਾਹਾਂ ਜਿਹੜੀਆਂ ਆ ਤੇ ਗੱਲਾਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਆ ਵੀ ਜਿਹੜੇ ਬਿਜ਼ਨੈਸਿਸ ਆ ਇਹ ਹੁਣ ਕੰਮ ਨਹੀਂ ਕਰ ਸਕਦੇ, ਇਹ ਕੈਲੀਫੋਰਨੀਆ ਦੇ ਵਿੱਚ ਹੁਣ ਆਪਰੇਟ ਨਹੀਂ ਕਰ ਸਕਦੇ। ਪਰ ਇਸ ਦੇ ਵਿੱਚ ਬਹੁਤ ਸਾਰੀਆਂ ਐਗਜ਼ੈਂਪਸ਼ਨਸ ਵੀ ਹੈਗੀਆਂ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਅਜਿਹੀਆਂ ਸ਼ਰਤਾਂ ਵੀ ਜਿਹੜੀਆਂ ਉਹ ਹੈਗੀਆਂ ਆ, ਜੇ ਤੁਸੀਂ ਉਹ ਪੂਰੀਆਂ ਕਰਦੇ ਆ ਤੇ ਫਿਰ ਤੁਸੀਂ ਐਜ਼ ਏ ਓਨਰ ਆਪਰੇਟਰ ਆ ਉਹ ਕੰਮ ਕਰ ਸਕਦੇ ਆ, ਤੁਹਾਨੂੰ ਜਿਹੜਾ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਮੁੱਖ ਪ੍ਰੋਬਲਮ ਪ੍ਰਵੀਨ ਆਪਣੀ ਜਿਹੜੇ ਆਪਣੇ ਓਨਰ ਆਪਰੇਟਰ ਜਾਂ ਹੋਰ ਲੋਕ ਜਿਹੜੇ ਇਸ ਦੇ ਬਿਜ਼ਨਸ ਦੇ ਵਿੱਚ ਹੈਗੇ ਆ ਉਹ ਆਪਾਂ ਕਈ ਵਾਰੀ ਇੱਕੋ ਦੇ ਉੱਤੇ ਸੁੱਟ ਦਿੰਦੇ ਆ ਵੀ ਭਾਈ ਤੇਰੇ ਨਾਲ ਹੀ ਆਪਾਂ ਚੱਲੀ ਜਾਣਾ ਆ, ਤੂੰ ਹੀ ਜਿਹੜਾ ਉਹ ਆਪਾਂ ਨੂੰ ਕੰਮ ਕਰਾਈ ਜਾ, ਤੇ ਉਹਦੇ ਕਰਕੇ ਜਿਹੜੀ ABC ਕਲੌਜ਼ ਦੇ ਨਾਲ ਜਦੋਂ ਉਹ ਸ਼ਰਤਾਂ ਦੇ ਵਿੱਚ ਆਉਂਦੇ ਆ ਤਾਂ ਫਿਰ ਐਜ਼ ਏ ਬਿਜ਼ਨਸ ਉਹ ਇੱਕ ਦੂਜੇ ਦੇ ਦੋ ਬਿਜ਼ਨੈਸਸ ਆਪਸ 'ਚ ਇਹ ਨਹੀਂ ਲੱਗ ਰਿਹਾ ਹੁੰਦਾ ਡੀਲ ਕਰ ਰਹੇ ਹੁੰਦੇ, ਇਦਾਂ ਲੱਗ ਰਿਹਾ ਹੁੰਦਾ ਵੀ ਇੱਕ ਇੰਪਲਾਈ ਆ ਤੇ ਇੱਕ ਇੰਪਲਾਇਰ ਆ, ਇੱਕ ਜਾਣਾ ਦੂਜੇ ਨੂੰ ਕੰਮ ਦੇ ਰਿਹਾ ਆ ਤੇ ਉੱਥੇ ਜਿਹੜੀ ਇਹ ਫਰਕ ਪੈਂਦਾ ਆ ਓਨਰ ਆਪਰੇਟਰ ਦਾ ਤੇ ਇੰਪਲਾਈ ਦਾ ਉੱਥੇ ਖਤਮ ਹੋ ਜਾਂਦਾ ਆ। ਉਹ ਓਨਰ ਆਪਰੇਟਰ ਘੱਟ ਤੇ ਉਸ ਦਾ ਇੰਪਲਾਈ ਜਿਹੜਾ ਉਹ ਜ਼ਿਆਦਾ ਲੱਗਦਾ ਆ, ਜਿਸ ਦੇ ਕਰਕੇ ਬਾਅਦ ਦੇ ਵਿੱਚ ਪੇਮੈਂਟ ਕਿੱਦਾਂ ਹੋਣੀ ਆ, W2 ਚੱਲਣਾ ਆ, 1099 ਹੋਣਾ ਆ, ਉਹ ਉਸ ਦੇ ਉੱਤੇ ਜਿਹੜਾ ਡੈਫੀਨੇਟਲੀ ਅਸਰ ਪੈਣ ਲੱਗ ਜਾਂਦਾ ਆ। ਹੁਣ ਇਹਦੇ ਨਾਲ ਤਾਂ ਪ੍ਰਵੀਨ ਇੱਕ ਚੀਜ਼ ਜਿਹੜੀ ਉਹ ਜ਼ਰੂਰ ਹੋਵੇਗੀ ਵੀ ਜਿੰਨੇ ਵੀ ਹੈਗੇ ਉਹਨਾਂ ਸਾਰਿਆਂ ਨੂੰ ਆਪੋ ਆਪਣੇ ਜਿਹੜੇ ਬਿਜ਼ਨਸ ਮਾਡਲ ਜਿਹੜੇ ਆ ਉਹ ਡੈਫੀਨੇਟਲੀ ਤਬਦੀਲ ਜਿਹੜੇ ਆ ਉਹ ਜ਼ਰੂਰ ਕਰਨੇ ਪੈਣਗੇ। ਸੋ ਆਪਾਂ ਵੀ ਸਰੋਤਿਆਂ ਤੋਂ ਲੋਕਾਂ ਨੂੰ ਜਿਹੜੇ ਆਪਣੇ ਜਿੰਨੇ ਵੀ ਸੁਣ ਰਹੇ ਆ ਦੇਖ ਰਹੇ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਆ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰੋ ਵੀ ਇਸ ਦਾ ਅਸਰ ਤੁਹਾਨੂੰ ਕਿਸ ਤਰੀਕੇ ਦੇ ਨਾਲ ਲੱਗਦਾ ਆ ਵੀ ਉਹ ਹੋਵੇਗਾ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 ਜੀ ਪ੍ਰਵੀਨ। ਅਸਲ ਦੇ ਵਿੱਚ ਰਾਜ ਜੀ ਜਿਹੜੀ ਤੁਸੀਂ ਗੱਲ ਕਰਕੇ ਹਟੇ ਆ ਕਿ ਇਹਦੇ ਨਾਲ ਕਈ ਹਿੱਤ ਪ੍ਰਭਾਵਿਤ ਹੋਣਗੇ, ਕਈ ਫਾਈਨੈਂਸ਼ੀਅਲ ਹਿੱਤ ਨੇ, ਕਈ ਕੰਮ ਕਰਨ ਦੀ ਆਜ਼ਾਦੀ ਆ। ਇੱਕ ਬਹਿਸ ਇਹਦੇ ਪੈਰਲਲ ਹੋਰ ਵੀ ਚੱਲ ਰਹੀ ਆ, ਉਹ ਬਹਿਸ ਇਹ ਤਾਂ ਨਹੀਂ ਕਹਿ ਸਕਦੇ ਆਪਾਂ ਕਿ ਉਹ ਸਹੀ ਹੈ ਜਾਂ ਗਲਤ ਆ। ਪਰ ਜਿਹੜਾ ਉਹ ਦੂਜਾ ਇਹਦੇ ਵਿਰੋਧ ਦੇ ਪੱਖ ਦੇ ਵਿੱਚ ਜਿਹੜੀ ਗੱਲ ਕਹੀ ਜਾਂਦੀ ਉਹ ਕਹਿੰਦੇ ਵੀ ਜਿਹੜਾ ਮੁਲਾਜ਼ਮ ਹੈ ਉਹ ਓਵਰਟਾਈਮ ਕਰਦਾ ਹੈ ਤੇ ਉਹਨੂੰ ਹੋਰ ਸਾਰੇ ਬੇਰੁਜ਼ਗਾਰੀ ਬੀਮੇ ਸਮੇਤ ਕੁਝ ਰੁਜ਼ਗਾਰ ਲਾਭ ਵੀ ਮਿਲਦੇ ਆ। ਰੁਜ਼ਗਾਰ ਦਾਤਾਵਾਂ ਕੋਲੇ ਆਪਣੇ ਕਰਮਚਾਰੀਆਂ ਲਈ ਬਹੁਤ ਸਾਰੀਆਂ ਤਨਖਾਹਾਂ, ਟੈਕਸ ਜ਼ਿੰਮੇਵਾਰੀਆਂ ਹੁੰਦੀਆਂ। ਦੂਜੇ ਪਾਸੇ ਜਿਹੜਾ ਨਾਰਮਲ ਠੇਕੇਦਾਰ ਆ, ਜਿਹੜਾ ਆਜ਼ਾਦ ਆ, ਉਹ ਆਮ ਤੌਰ ਤੇ ਕਿਸੇ ਵੀ ਕਰਮਚਾਰੀ ਲਾਭ ਦੇ ਲਈ ਯੋਗ ਹੁੰਦੇ ਆ। ਨੌਕਰੀ ਦੁਆਰਾ ਜਾਂ ਘੰਟੇ ਦੁਆਰਾ ਭੁਗਤਾਨ ਉਹਨੂੰ ਕੀਤੇ ਜਾਂਦੇ ਤੇ ਆਪਣੇ ਖੁਦ ਦੇ ਟੈਕਸ ਭੇਜਣ ਦੇ ਲਈ ਜ਼ਿੰਮੇਵਾਰ ਹੁੰਦੇ ਆ। ਵੱਡਾ ਜਿਹੜਾ ਸਵਾਲ ਆ ਉਹ ਇਹ ਹੈ ਕਿ ਜੇਕਰ ਓਨਰ ਆਪਰੇਟਰ ਇਹਦੇ ਵਿੱਚ ਇੱਧਰ ਆਉਂਦੇ ਆ ਤਾਂ ਉਹਨਾਂ ਦੇ ਜਿਹੜੇ ਹਿੱਤ ਆ ਉਹ ਕਿਸ ਹੱਦ ਤੱਕ ਪ੍ਰਭਾਵਿਤ ਹੋਣਗੇ। ਤੇ ਜਿਹੜੀ ਇਹ ਪਟੀਸ਼ਨ ਆ ਜਿਹੜੀ ਹੁਣ ਸੁਪਰੀਮ ਕੋਰਟ ਨੇ ਨਾ ਕੀਤੀ ਆ ਕਿ ਇਸ ਤੋਂ ਬਾਅਦ ਵੀ ਕੋਈ ਹੋਰ ਬਦਲ ਬਚਦਾ ਆ, ਜੇਕਰ ਬਚਦਾ ਤਾਂ ਉਹ ਕਿਹੜਾ? ਇਹਦੇ ਬਾਬਤ ਜ਼ਰੂਰ ਆਪਾਂ ਚਰਚਾ ਜਿਹੜੀ ਆ ਉਹ ਕਰਾਂਗੇ ਤੇ ਨਾਲ ਨਾਲ ਅਸੀਂ
ਆਪਣੇ ਦਰਸ਼ਕਾਂ ਨੂੰ ਵੀ ਸਰੋਤਿਆਂ ਨੂੰ ਵੀ ਦੱਸਦੇ ਚੱਲੀਏ 408 272 5200 ਤੇ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਰੱਖ ਸਕਦੇ ਹੋ। AB5 ਕੀ ਆ? AB5 ਆਉਣ ਤੋਂ ਬਾਅਦ ਤੁਹਾਡੇ ਜਿਹੜੇ ਹਿੱਤ ਨੇ, ਤੁਹਾਡੇ ਜਿਹੜੇ ਆਪਦੇ ਫਾਈਨੈਂਸ ਦੇ ਹਿੱਤ ਨੇ, ਸੋਸ਼ਲੀ ਹਿੱਤ ਨੇ, ਉਹ ਕਿਸ ਤਰੀਕੇ ਨਾਲ ਪ੍ਰਭਾਵਿਤ ਹੋਣਗੇ। ਇਹ AB5 ਨੂੰ ਜਿਹੜੇ ਲੋਕ ਡਿਫੈਂਡ ਕਰ ਰਹੇ ਆ, ਉਹ ਕਿੱਥੇ ਗਲਤ ਨੇ ਜਾਂ ਉਹਨਾਂ ਨੂੰ ਕਿੱਥੇ ਕੋਈ ਭੁਲੇਖਾ ਹੈ। AB5 ਜੇ ਆ ਜਾਂਦਾ ਤਾਂ ਉਸ ਤੋਂ ਬਾਅਦ ਕੀ ਹੋਊਗਾ, ਤੇ ਜੇਕਰ ਇਹ ਪਟੀਸ਼ਨ ਇੱਥੇ ਜਿਹੜੀ ਐਕਸੈਪਟ ਨਹੀਂ ਹੁੰਦੀ ਤਾਂ ਇਸ ਤੋਂ ਬਾਅਦ ਹੁਣ ਤੁਹਾਡੇ ਕੋਲੇ ਅਗਲਾ ਬਦਲ ਜਿਹੜਾ ਉਹ ਕੀ ਬਚਦਾ। ਜੀ। ਜੀ, ਬਿਲਕੁਲ ਪ੍ਰਵੀਨ। ਸੋ ਜਿਹੜੇ ਇਸ ਦੇ ਵਿੱਚ ABC ਪ੍ਰੋਂਗ ਜਿਸ ਨੂੰ ਆਖਿਆ ਜਾਂਦਾ, ABC ਜਿਹੜਾ ਟੈਸਟ ਆਖਿਆ ਜਾਂਦਾ, ਜਿਹੜਾ ਨਿਰਧਾਰਿਤ ਕਰਦਾ ਆ ਵੀ ਤੁਸੀਂ ਇੱਕ ਕੰਪਨੀ ਦੇ ਨਾਲ ਜੁੜ ਕੇ ਐਜ਼ ਏ EMPLOYE ਕੰਮ ਕਰ ਰਹੇ ਹੋ ਜਾਂ ਜਿਹੜਾ ਆ ਉਹ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਆ। ਇਸ ਤੋਂ ਪਹਿਲਾਂ ਕਿਉਂਕਿ ਇਹ ਜਿਹੜਾ ਮਸਲਾ ਨਾ ਫਿਰ 1099 ਤੇ W2 ਦੇ ਨਾਲ ਜੁੜ ਕੇ ਜਿਹੜਾ ਉਹ ਚੱਲ ਜਾਂਦਾ ਹੈ। ਇੱਕ ਚੀਜ਼ ਜਿਹੜੀ ਉਹ ਆਪਾਂ ਪਹਿਲਾਂ ਕਲੀਅਰ ਸਪਸ਼ਟ ਕਰਦੇ ਜਾਈਏ, ਅਕੋਰਡਿੰਗ ਟੂ ਲਾ ਜੇ ਕੋਈ ਕਿਸੇ ਦਾ EMPLOYE ਆ ਤਾਂ ਉਸ ਨੂੰ, ਉਸ EMPLOYER ਨੂੰ, ਉਸ EMPLOYE ਨੂੰ W2 ਹੀ ਦੇਣਾ ਪੈਣਾ ਆ। ਇੱਕ ਵੱਖਰੀ ਗੱਲ ਆ ਵੀ ਬਿਜ਼ਨਸ ਮਾਡਲ ਇਦਾਂ ਦਾ ਜਿਹੜਾ ਉਹ ਬਣਾ ਲਿਆ ਗਿਆ ਵੀ ਡਰਾਈਵਰ ਨੂੰ ਇਹ ਪੇਸ਼ ਕਰਕੇ ਸ਼ੋਅ ਕਰਕੇ ਕੀਤਾ ਗਿਆ, ਜਿਹੜਾ ਉਹਦਾ EMPLOYE ਆ, EMPLOYER ਦੇ ਦੁਆਰਾ, ਵੀ ਨਹੀਂ ਤੂੰ 1099 ਲੈ ਲਾ, ਤੈਨੂੰ ਉਸ ਦੇ ਨਾਲ ਫਾਇਦਾ ਆ, ਤੇਰੇ ਇਦਾਂ ਡਾਲਰ ਬਚਦੇ ਆ, ਇਹ ਇਦਾਂ ਜਿਹੜਾ ਉਹ ਹੋਊਗਾ। ਪਰ ਅਕੋਰਡਿੰਗ ਟੂ ਲਾ ਜੇ ਕਾਨੂੰਨ ਦੀ ਅੱਖ ਦੇ ਨਾਲ ਦੇਖੀਏ ਤਾਂ ਉਹ ਚੀਜ਼ ਪਹਿਲਾਂ ਵੀ ਗਲਤ ਸੀ, ਉਹ ਹੁਣ ਵੀ ਗਲਤ ਆ, ਆਉਣ ਵਾਲੇ ਸਮੇਂ 'ਚ ਵੀ ਗਲਤ ਰਹੂਗੀ। ਇਸ ਦੇ ਵਿੱਚ ਕੋਈ ਫਰਕ ਨਹੀਂ ਪਿਆ। ਜੇ ਕੋਈ ਮਾਡਲ ਪਹਿਲਾਂ ਵੀ ਉਹੀ ਵਰਤ ਰਿਹਾ ਤੇ ਹੁਣ ਵੀ ਉਹੀ ਵਰਤ ਰਿਹਾ, ਉਹ ਪਹਿਲਾਂ ਵੀ ਗਲਤ ਸੀ, ਉਹ ਹੁਣ ਵੀ ਗਲਤ ਆ ਤੇ ਭਵਿੱਖ 'ਚ ਵੀ ਗਲਤ ਰਹੂਗਾ। ਇੱਥੇ ਕਲਾਸੀਫਿਕੇਸ਼ਨ ਦਾ ਰੌਲਾ ਜਿਹੜਾ ਉਹ ਪੈ ਜਾਂਦਾ ਆ। ਜਿਹੜਾ ਐਕਚੁਅਲ 'ਚ ਬੰਦਾ ਓਨਰ ਆਪਰੇਟਰ ਵੀ ਆ, ਉਸ ਨੂੰ ਕੁਛ ਕੁ ਚੀਜ਼ਾਂ ਹੁਣ ਹੋਰ ਉਹਦੇ ਨਾਲ ਐਡ ਕਰਕੇ ਚੱਲਣੀਆਂ ਪੈਣਗੀਆਂ, ਤਾਂ ਹੀ ਜਿਹੜਾ ਆ ਉਹ ਉਹਦਾ ਓਨਰ ਆਪਰੇਟਰ ਦੀ ਕਲਾਸੀਫਿਕੇਸ਼ਨ ਬਣੀ ਰਹੂਗੀ। ਅਦਰਵਾਈਜ਼ ਉਹ ਐਜ਼ ਏ EMPLOYE ਦੇ ਵਜੋਂ ਜਿਹੜਾ ਆ ਉਹ ਨਜ਼ਰ ਆਵੇਗਾ, ਉਹਨੂੰ ਜਿਹੜਾ ਉਹ ਦਿਖੇਗਾ ਤੇ ਕਾਨੂੰਨ ਦੇ ਅੱਖਾਂ ਦੇ ਵਿੱਚ। ਤੇ ਫਿਰ ਜੇ ਉਹ ਫਿਰ 1099 ਲੈਂਦਾ ਹੈ ਤੇ ਉਹ ਫਿਰ ਕਾਨੂੰਨ ਦੀ ਉਲੰਘਣਾ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਾਵੇਗਾ। ਸੋ ਇਸ ਦਾ ABC ਪ੍ਰੋਂਗ ਕੀ ਆਖਦਾ ਆ ਵੀ ਜਿਹੜਾ ਵਰਕਰ ਆ ਉਹ ਉਸ ਹਾਇਰਿੰਗ ਐਂਟੀਟੀ ਜਿਹਨੇ ਉਸ ਬੰਦੇ ਨੂੰ ਹਾਇਰ ਕੀਤਾ ਹੈ ਉਸ ਦੇ ਕੰਟਰੋਲ ਤੇ ਉਹਦੀ ਡਾਇਰੈਕਸ਼ਨ ਤੋਂ ਫ੍ਰੀ ਹੋਣਾ ਚਾਹੀਦਾ, ਯਾਨੀ ਕਿ ਆਪਣੇ ਹਿਸਾਬ ਦੇ ਨਾਲ ਉਹ ਕੰਮ ਕਰਦਾ ਹੋਵੇ, ਨਾ ਕਿ ਉਹਦੇ ਕਹਿਣ ਤੇ ਉਹਦੇ ਕੰਟਰੋਲ ਦੇ ਵਿੱਚ ਵੀ ਤੂੰ ਇੱਥੇ ਜਾ, ਤੂੰ ਇਦਾਂ ਕਰ, ਤੂੰ ਐਂ ਕਰ। ਤੇ ਜਿਹੜੇ ਵਰਕ ਦੀ ਜਿਹੜੀ ਪਰਫਾਰਮੈਂਸ ਆ ਉਹ ਕੰਟਰੈਕਟ ਦੇ ਹਿਸਾਬ ਦੇ ਨਾਲ ਤੇ ਪਰਫਾਰਮੈਂਸ ਦੀ ਜਿਹੜੀ ਕੰਮ ਦੀ ਆ ਉਹ ਉਸ ਦੇ ਹਿਸਾਬ ਦੇ ਨਾਲ ਹੀ ਜਿਹੜੀ ਚੱਲਣੀ ਚਾਹੀਦੀ ਆ। ਦੂਜੀ ਜਿਹੜੀ ਗੱਲ ਇਸ ਦੇ ਵਿੱਚ ਆਉਂਦੀ ਆ ਵੀ ਜਿਹੜਾ ਵਰਕਰ ਕੰਮ ਕਰ ਰਿਹਾ ਆ ਉਹ ਉਸ ਹਾਇਰਿੰਗ ਐਂਟੀਟੀ ਦੇ ਬਿਜ਼ਨਸ ਦੇ ਨਾਲੋਂ ਥੋੜਾ ਵੱਖਰਾ ਵੀ ਨਾਲ ਦੇ ਨਾਲ ਉਹ ਹੋਣਾ ਜਿਹੜਾ ਉਹ ਚਾਹੀਦਾ ਵੀ ਇਹ ਨਾ ਹੋਵੇ ਵੀ ਇੱਕੋ ਤੋਂ ਹੀ ਜਿਹੜਾ ਸਾਰਾ ਕੁਝ ਕਰ ਲਿਆ ਹੋਵੇ। ਤੇ ਵਰਕਰ ਜਿਹੜਾ ਕਹਿੰਦਾ ਵੀ ਮੈਂ ਇੰਡੀਪੈਂਡੈਂਟ ਕੰਟਰੈਕਟਰ ਆ, ਉਹ ਹੋਰ ਥਾਵਾਂ ਦੇ ਉੱਤੇ ਵੀ ਟ੍ਰੇਡ, ਆਕੂਪੇਸ਼ਨ ਤੇ ਬਿਜ਼ਨਸ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਸੇਮ ਨੇਚਰ ਆਫ ਵਰਕ ਦੇ ਵਿੱਚ ਪਰਫਾਰਮੈਂਸ ਜੇ ਉਹ ਕਰਦਾ ਹੈ, ਉਹ ਸੇਮ ਵਰਕ ਪਰਫਾਰਮ ਕਰ ਰਿਹਾ ਆ, ਤਾਂ ਉਹਦੇ ਵਿੱਚ ਵੀ ਫਿਰ EMPLOYE ਵਾਲਾ ਰੌਲਾ ਇਸ ਦੇ ਵਿੱਚ ਆ ਜਾਂਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਦੇ ਨਾਲ ਬਹੁਤ ਸਾਰੇ ਜਿਹੜੇ ਓਨਰ ਆਪਰੇਟਰ ਆ ਉਹਨਾਂ ਨੂੰ ਇਹ ਡਰ ਆ, ਇਹ ਟੈਨਸ਼ਨ ਆ ਵੀ ਫਿਰ ਅਸੀਂ ਐਜ਼ ਏ EMPLOYE ਦੇ ਤੌਰ ਦੇ ਉੱਤੋਂ ਕਲਾਸੀਫਾਈ ਹੋ ਜਾਾਂਗੇ ਤੇ ਜਿਹਦੇ ਨਾਲ ਸਾਡੀ ਪ੍ਰੋਬਲਮ ਆ ਉਹ ਹੋਰ ਜ਼ਿਆਦਾ ਵਧੇਗੀ। ਰਾਈਟ ਨਾਓ ਚਰਚਾਵਾਂ ਇਹ ਚੱਲ ਰਹੀਆਂ ਹੈ ਪ੍ਰਵੀਨ ਵੀ ਜੇ ਕੈਲੀਫੋਰਨੀਆ ਤੋਂ ਬਾਹਰ ਜਾ ਕੇ ਤੁਸੀਂ ਕੰਮ ਕਰੋਗੇ ਤਾਂ ਫਿਰ ਜੇ ਉੱਥੇ ਜਾ ਕੇ ਆਪਣੇ ਆਪ ਨੂੰ ਤੁਸੀਂ ਮੂਵ ਕਰ ਲਓਗੇ ਤਾਂ ਉੱਥੋਂ ਕਰ ਸਕੋਗੇ। ਪਰ ਆਪਾਂ ਲਾਸਟ ਟਾਈਮ ਵੀ ਰਮਨ ਹੋਣਾ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ, ਡਿਪਾਰਟਮੈਂਟ ਆਫ ਲੇਬਰ ਵੀ ਆਲਰੇਡੀ ਫੈਡਰਲ ਤੌਰ ਦੇ ਉੱਤੇ ਇਦਾਂ ਦੇ ਕਾਨੂੰਨ ਦੇ ਉੱਤੇ ਨਜ਼ਰ ਰੱਖ ਰਿਹਾ। ਇਹ ਨਹੀਂ ਪਤਾ ਕਦੋਂ ਆਊਗਾ, ਪਰ ਕਹਿੰਦੀ ਉਹ ਆ ਸਕਦਾ ਆ ਜਿਸ ਦੇ ਵਿੱਚ ਇਦਾਂ ਹੀ ਗਿਗ ਇਕਨੋਮੀ ਜਾਂ ਓਨਰ ਆਪਰੇਟਰ ਵਾਲੀ ਇਹ ਜਿਹੜੀਆਂ ਚਰਚਾਵਾਂ ਆ ਉਸ ਦੇ ਵਿੱਚ ਵੀ ਹੋਣ ਤੇ ਉੱਥੇ ਵੀ ਜਿਹੜੀ ਕਲਾਸੀਫਿਕੇਸ਼ਨ EMPLOYE ਤੇ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਦੀ ਜਿਹੜੀ ਉਹ ਡਿਫਰੈਂਸ਼ੀਏਟ ਇਸੇ ਹੀ ਆਧਾਰ ਦੇ ਉੱਤੇ ਹੋ ਸਕਦੀ ਆ। ਫਿਰ ਤੁਸੀਂ ਜਿਹੜੇ ਮਰਜ਼ੀ ਸੂਬੇ ਦੇ ਵਿੱਚ ਚਲੇ ਜਾਓਗੇ ਤਾਂ ਇਹ ਜਿਹੜੀ ਪ੍ਰੋਬਲਮ ਆ ਉਹ ਉਸੇ ਤਰੀਕੇ ਦੇ ਨਾਲ ਰਹੇਗੀ। ਸੋ ਜ਼ਰੂਰ ਆਪਣੇ ਵਿਚਾਰ ਜਿਹੜੇ ਸਰੋਤੇ ਹੋ ਉਹ ਤੁਸੀਂ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ ਜਿਹੜੀ ਉਹ ਕਾਲ ਕਰਕੇ। ਜੀ ਪ੍ਰਵੀਨ। ਹਾਂਜੀ ਬਿਲਕੁਲ, ਤੁਸੀਂ ਆਪਣੀ ਰਾਏ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ ਔਰ ਨਾਲੋਂ ਨਾਲ ਸਟੂਡੀਓ ਦਾ ਨੰਬਰ ਅੱਜ ਜੀ ਨੇ ਤੁਹਾਨੂੰ ਦੱਸ ਦਿੱਤਾ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਤੁਸੀਂ ਕਿਤੇ ਨਾ ਜਾਇਓ।
ਪ੍ਰੋਗਰਾਮ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਇਸ ਤਰ੍ਹਾਂ ਜੁੜੇ ਰਹੋ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਸਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਸਨੋ ਵਿੱਚ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਸਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਸਨੋ ਵਿੱਚ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ।
1450 AM. KIID Sacramento 1470 AM. KWRU Fresno 1300 AM. KLHC Bakersfield 1350 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੇ ਅੱਜ ਆਪਾਂ ਚਰਚਾ ਕਰ ਰਹੇ ਹਾਂ AB5 ਦੇ ਬਾਰੇ, ਜਿਹੜੇ ਬਿੱਲ ਨੂੰ ਇੱਕ ਵਾਰੀ ਸੁਪਰੀਮ ਕੋਰਟ ਦੇ ਵਿੱਚ ਸੁਣਨ ਤੋਂ ਨਾ ਹੋ ਗਈ ਹੈ। ਕੈਲੀਫੋਰਨੀਆ ਅਸੈਂਬਲੀ ਨੇ ਇਸ ਬਿੱਲ ਨੂੰ ਪਾਸ ਕੀਤਾ ਸੀਗਾ ਪਿਛਲੇ ਸਾਲ। ਰਾਜ ਜੀ ਨੇ ਬੜੀ ਤਫਸੀਲ ਦੇ ਨਾਲ ਔਰ ਇਹਦੇ ਕੁਝ ਪਹਿਲੂਆਂ ਬਾਰੇ ਚਰਚਾ ਕੀਤੀ ਹੈ। ਇੱਕ ਵਾਰ ਮੁੜ ਤੋਂ ਉਹਨਾਂ ਨੂੰ ਨਾਲ ਜੋੜਦੇ ਹਾਂ ਤੇ ਇਹਦੇ ਕੁਝ ਹੋਰ ਪੱਖਾਂ ਤੇ ਵੀ ਚਰਚਾ ਕਰਦੇ ਹਾਂ। ਸਾਡੇ ਨਾਲ ਗੁਰਪ੍ਰੀਤ ਜੀ ਵੀ ਜੁੜੇ ਹੋਏ ਨੇ, ਸਾਡੇ ਕਾਲਰ ਤੇ ਹੋਰ ਕੀ ਕਾਲਰ ਜੁੜੇ ਹੋਏ ਨੇ। ਜਿਹੜੇ ਜੁੜੇ ਹੋਏ ਨੇ ਉਹ ਨਾਲ ਬਣੇ ਰਹਿਣ, ਉਹਨਾਂ ਦੀ ਵਾਰੀ ਜਿਹੜੀ ਆ ਉਹ ਜ਼ਰੂਰ ਆਊਗੀ। ਰਾਜ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਬਿਲਕੁਲ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 52 100 ਦੇ ਉੱਤੇ। ਜੀ ਬਿਲਕੁਲ ਰਾਜ ਜੀ, ਆਪਾਂ ਗੁਰਪ੍ਰੀਤ ਜੀ ਦੀ ਰਾਏ ਨੂੰ ਆਪਣੇ ਜੀ। ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ, ਉਸ ਤੋਂ ਬਾਅਦ ਗੱਲਬਾਤ ਨੂੰ ਤੋਰਾਂਗੇ ਅੱਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੀ ਜੋੜ ਹੀ ਕੰਮ ਕਰਦਾ ਜੀ। ਜੀ ਮੈਂ ਕਿਹਾ ਜੀ, ਇੱਕ ਤਾਂ ਇਹਨਾਂ ਦਾ ਕੋਈ ਪੇ ਸਕੇਲ ਦਾ ਹੀ ਨਹੀਂ ਪਤਾ ਕਿਸੇ ਨੂੰ। ਹੂੰ। ਨੰਬਰ 2 ਤੇ ਬਈ ਜੇ ਤੁਸੀਂ ਇਹਨਾਂ ਦਾ ਕਾਊਂਟਰ ਛੱਡਦੇ ਹੋ, ਤੁਹਾਨੂੰ ਸਾਰੀ ਦਿਹਾੜੀ ਖਰਾਬ ਕਰਦੇ ਆ ਪੂਰਾ। ਠੀਕ ਹੈ ਜੀ। ਹੂੰ। ਹਾਂਜੀ, ਇਹ ਨਹੀਂ ਹੈਗਾ ਵੀ ਆਪਣੇ ਮਤਲਬ ਤੁਸੀਂ ਕੰਮ ਕਰ ਲਓਗੇ ਤਾਂ ਸਾਰੀ ਦਿਹਾੜੀ ਕਰੀ ਜਾਓ। ਹੁਣ ਬੈਠੇ ਕਈ ਸਾਡੇ ਰੈਸਟ ਕਰਦੇ ਆ ਬਹੁਤ, ਤੇ ਇਹ ਬਸ ਇਹ ਆਪਦੇ ਹਿਸਾਬ ਨਾਲ ਹੀ ਕਰਦੇ, ਆਪਦੇ ਹਿਸਾਬ ਨਾਲ ਹੀ ਪੇ ਕਰਦੇ ਆ। ਜਦੋਂ ਜੀ ਕਰਦੇ ਕੱਟ ਲੈਂਦੇ ਆ, ਜੀ ਕਰਦਾ ਪੇ ਕਰ ਦਿੰਦੇ ਆ। ਐਜ਼ ਏ ਡਰਾਈਵਰ ਕੰਮ ਕਰਦੇ ਹੋ? ਹਾਂਜੀ। ਤੇ ਪਰ ਫਿਰ ਵੀ ਉਸ ਦੇ ਬਾਵਜੂਦ ਤੁਸੀਂ ਕਹਿ ਰਹੇ ਹੋ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ। ਹਾਂ, ਇੱਕ ਇਹਨਾਂ ਦਾ ਜਿਹੜੀ ਸਰਵਿਸ ਆ ਉੱਥੇ ਫਿਲੀਪੀਨ ਦੇ ਵਿੱਚ ਆ, ਉਹ ਤੁਸੀਂ ਜਿਹਨੂੰ ਮਰਜ਼ੀ ਫੋਨ ਲਾ ਲਓ, ਕਸਟਮਰ ਸਰਵਿਸ ਨੂੰ ਲਾ ਲਓ, ਦੂਜਿਆਂ ਨੂੰ ਲਾ ਲਓ, ਉਹ ਕੋਈ ਫਰਕ ਨਹੀਂ ਪੈਂਦਾ। ਸੇਮ ਥਿੰਗ ਹੀ, ਇੱਕ ਦਿਨ ਲਾ ਦਿਓ, ਦੂਏ ਦਿਨ ਫੇਰ ਤੁਹਾਡੇ ਨਾਲ ਹੀ ਕੰਮ ਹੋਣ ਲੱਗ ਜਾਂਦਾ। ਹੂੰ। ਜੇ ਤਾਂ ਤੁਸੀਂ ਕਰਦੇ ਹੋ ਵੀ 40-50 ਬਣਾਉਣੇ ਆ, ਬਣਾ ਕੇ ਤੁਰ ਜਾਓ। ਤੇ ਜੇ ਤੁਸੀਂ ਰੈਗੂਲਰ ਕਰ ਦਿੰਦੇ, ਇਹ ਤਾਂ ਕੱਚਾ ਕੱਚ ਬਹੁਤ ਹੈ। ਹੂੰ। ਠੀਕ ਆ ਜੀ। ਹਾਂ ਜੀ, ਪੈਸੇ ਤਾਂ ਬਾਅਦ ਆ, ਪਰ ਇਹਦਾ ਪ੍ਰੋਬਲਮ ਬਹੁਤ ਆਉਂਦੀ ਹੈ ਕਈ ਵਾਰ। ਜੀ। ਥੈਂਕ ਯੂ ਗੁਰਪ੍ਰੀਤ। ਜੇ ਹੁਣ ਦੂਜਾ ਇੱਥੇ ਬੈਠੇ ਰਹੋ, ਜੇ ਤੁਹਾਨੂੰ ਇੱਕ ਵਾਰੀ ਤੁਸੀਂ ਆਰਡਰ ਕੈਂਸਲ ਕਰਤਾ ਤਾਂ ਤੁਹਾਨੂੰ ਉਹ ਦਿੰਦੇ ਹੀ ਨਹੀਂ, ਕਈ ਵਾਰ ਅੱਧਾ ਘੰਟਾ ਬਾਹਰ ਹੀ ਰੱਖਦੇ ਆ। ਅੱਛਾ, ਜਿਵੇਂ ਓਲਡ ਬੰਦੇ ਸਾਡੇ ਕਿ ਬੁੜੇ ਬੰਦੇ ਆ, ਚੱਲ ਭਾਈ ਨਹੀਂ ਹੁੰਦਾ ਤੇ ਕਰ ਲਈਏ, ਕਰੀ ਤਾਂ ਜਾਂਦੇ ਆ, ਪਰ ਇਹਦੇ ਚ ਦਿਮਾਗੀ ਹਾਲਤ ਬਹੁਤ ਖਰਾਬ ਹੁੰਦੀ ਹੈ। ਫਿਕਰ ਜ਼ਿਆਦਾ ਹੈ, ਫਿਕਰਮੰਦੀ ਜ਼ਿਆਦਾ। ਹਾਂਜੀ। ਫਿਰ ਜੇ ਤੁਸੀਂ ਨਹੀਂ ਚੱਕਦੇ, ਇਹਨਾਂ ਦੇ ਅਨੁਸਾਰ ਨਹੀਂ ਚੱਲਦੇ, ਜੇ ਤੁਸੀਂ ਕਹਿੰਦੇ ਇਹਨਾਂ ਦੇ ਅਨੁਸਾਰ ਹੀ ਚੱਲਣਾ ਪੈਂਦਾ, ਹੂੰ। ਫਿਰ ਇਹ ਤੁਹਾਨੂੰ ਉਹ ਦਿੰਦੇ ਨਹੀਂ। ਫਿਰ ਜਦੋਂ ਤੁਸੀਂ ਕਰਦੇ ਹੋ ਇਹਨਾਂ ਦਾ ਸਕੇਜੂਲ ਕਰਦੇ ਹੋ, ਕਈ ਵਾਰ ਤੁਹਾਨੂੰ ਦਿੰਦੇ ਹੀ ਨਹੀਂ ਇਹ। ਹੂੰ। ਇਹਨਾਂ ਅਨੁਸਾਰ ਜੀ। ਇਹਨਾਂ ਦੇ ਹਿਸਾਬ ਨਾਲ ਚੱਕੀ ਚੱਲੋ, ਬਸ $2 $4 $5 $7। ਜੇ ਤੁਸੀਂ ਇੱਕ ਵਾਰੀ ਇਹਨਾਂ ਨੂੰ ਕਰ ਦਿਓ, ਰਿਫਿਊਜ਼ ਕਰ ਦਿਓ, ਫਿਰ ਸਾਰੀ ਦਿਹਾੜੀ ਕਮਾਈ ਜਾਂਦੇ ਆ। ਹੂੰ ਜੀ। ਥੈਂਕ ਯੂ। ਇਹ ਮਤਲਬ ਇਹ ਦਵਾਉਣਾ ਚਾਹੀਦਾ ਕਾਨੂੰਨ ਇਹ ਚੀਜ਼। ਜੀ। ਇਹਨਾਂ ਨੂੰ ਫੋਨ ਲਾਓ, ਕਹਿੰਦੇ ਤੁਸੀਂ ਗਿਗ ਵਰਕਰ ਹੋ, ਇੰਡੀਪੈਂਡੈਂਟ ਕੰਟਰੈਕਟਰ ਹੋ, ਬਸ ਇਹ ਕਹਿ ਕੇ ਸਾਰ ਦਿੰਦੇ ਆ। ਨਹੀਂ, ਪਰ ਤੁਸੀਂ ਤਾਂ ਇੰਪਲਾਈ, ਪਰ ਤੁਸੀਂ ਨਹੀਂ ਪਰ ਤੁਸੀਂ ਤਾਂ ਕਹਿ ਰਹੇ ਨਾ ਵੀ ਜਿੱਦਾਂ ਐਜ਼ ਏ ਇੰਪਲਾਈ ਕੰਮ ਕਰਦੇ ਹੋ ਨਾ, ਫਿਰ ਜੇ ਕੋਈ ਕਿਸੇ ਨੇ ਡਰਾਈਵਰ ਹਾਇਰ ਕੀਤਾ, ਉਹਨੂੰ ਇਦਾਂ ਥੋੜੀ ਕੋਈ ਕਹਿ ਸਕਦਾ ਵੀ ਗਿਗ ਵਰਕਰ ਆ। ਇੰਡੀਪੈਂਡੈਂਟ ਕੰਟਰੈਕਟਰ ਆ ਸੀ, ਜੇ ਉਹਨਾਂ ਨੂੰ ਅਸੀਂ ਕਹਿੰਦੇ ਆ ਨਾ, ਉਹ ਕਹਿੰਦੇ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੋ। ਤੇ ਫਿਰ ਤੁਸੀਂ ਇਹ ਨਹੀਂ ਸੋਚਦੇ ਵੀ ਕਦੀ ਕਿਸੇ ਹੋਰ ਦੇ ਨਾਲ ਵੀ ਕਰ ਲਈਏ? ਉਬਰ ਨਾ ਕਰ ਲਓ, ਉਹਦਾ ਵੀ ਇਹੀ ਕੰਮ। ਅੱਛਾ ਜੀ। ਇਹਨਾਂ ਦਾ ਮਰਜ਼ੀ ਕਰ ਲਓ, ਇਹਨਾਂ ਦੇ ਕੰਮ ਇਹ ਆ। ਅੱਛਾ, ਹੁਣ ਲੋਕ ਜਿਹੜੇ ਜਿਵੇਂ ਮੇਰੇ ਵਰਗਾ, ਠੀਕ ਆ ਅਸੀਂ ਕਰਦੇ ਆ ਵੀ ਸਾਨੂੰ ਜੇ ਕਿਤੇ ਹੋਰ ਜਾਂਦੇ ਨੇ ਪੈਸੇ ਨਹੀਂ ਬਣਦੇ, ਪਰ ਦਿਮਾਗੀ ਹਾਲਤ ਸਾਰੀ ਦਿਹਾੜੀ ਇਹੀ ਰਹਿੰਦੀ ਆ। ਜਿਹੜੇ ਹੁਣ ਜਵਾਕ ਆਉਂਦੇ ਆ, ਬੱਚੇ ਆਉਂਦੇ ਆ, ਚੱਲ 40-50 ਬਣਾਏ ਤੇ ਨਿਕਲ ਗਏ। ਹੁਣ ਤਾਂ ਉਹ ਵੀ ਘੱਟ ਗਏ, ਕਿਉਂਕਿ $6 ਨੂੰ ਗੈਸ ਆ। ਇਹ $20-21 ਦੇ ਹਿਸਾਬ ਦੇ ਟਾਈਮ ਦੇ ਨਾਲ ਹੀ ਪੈਸੇ ਬਣਾਉਂਦੇ ਆ। ਜੀ। ਜਿੰਨਾ ਮਰਜ਼ੀ ਤੁਸੀਂ ਕੰਮ ਕਰ ਲਓ, ਕਦੇ ਵਧਾ ਦਿੰਦੇ ਆ, ਕਦੇ ਘਟਾ ਦਿੰਦੇ ਆ। ਇਹਦੇ ਤਾਂ ਤੁਸੀਂ ਚੱਕ ਲਓ 2-3 ਮੀਲ ਤੇ ਤੁਹਾਨੂੰ $10 ਦਿੰਦੇ ਆ। ਜੇ ਇੱਕ ਵਾਰੀ $4 $5 ਦਿੰਦੇ, ਤੁਸੀਂ ਨਾ ਚੱਕੋ ਤਾਂ ਸਾਰੀ ਦਿਹਾੜੀ ਚ ਤੁਹਾਨੂੰ ਐਂ ਕਮਾਈ ਜਾਂਦੇ। ਥੈਂਕ ਯੂ ਜੀ। ਓਕੇ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸੋ ਜਦੋਂ ਆਪਾਂ ਟਰੈਕਿੰਗ ਦੀ ਗੱਲ ਕਰਦੇ, ਕਈ ਤਰੀਕੇ ਦੀਆਂ ਮੁਸ਼ਕਿਲਾਂ, ਕਈ ਤਰੀਕੇ ਦੀਆਂ ਚੁਣੌਤੀਆਂ ਜਿਹੜੀਆਂ ਆ ਇਸ ਦੇ ਵਿੱਚ ਨਾਲ ਦੇ ਨਾਲ ਪ੍ਰਵੀਨ ਜਿਹੜੀਆਂ ਉਹ ਰਹਿੰਦੀਆਂ ਆ। ਹੁਣ
ਇਹ ਜਿਹੜੀਆਂ ਐਗਜ਼ੈਂਪਸ਼ਨਾਂ ਕਈ ਜਿਹੜੀਆਂ ਉਹ ਲੈਣ ਦੇ ਲਈ ਜਿਹੜਾ ਓਨਰ ਆਪਰੇਟਰ ਜਿਹੜੀ ਡਬਲ ਬ੍ਰੋਕਰੇਜ ਆ ਉਸ ਦੇ ਉੱਤੇ ਸਿੱਧਾ ਇਸ ਨੇ ਜਿਹੜਾ ਉਹ ਮਾਰ ਕਰਨਾ ਆ। ਹੁਣ ਜਿੱਦਾਂ ਵੀ ਮੈਂ ਇੱਕ ਲੋਡ ਕਿਸੇ ਬ੍ਰੋਕਰ ਤੋਂ ਜਿਹੜਾ ਉਹ ਚੱਕ ਲਿਆ, ਵੀ ਮੈਂ ਕਹਿੰਦਾ ਵੀ ਹੁਣ ਮੈਂ ਇਹ ਲੋਡ ਤੇਰਾ ਇੱਥੇ ਪਹੁੰਚਾ ਦੂੰਗਾ। ਹੁਣ ਬਿਜ਼ਨਸ ਪ੍ਰੈਕਟਿਸ ਕੀ ਹੈਗੀ ਆ ਵੀ ਮੈਂ ਅੱਗੇ ਗਾਂ ਪ੍ਰਵੀਨ ਤੈਨੂੰ ਕਹਿ ਦੂੰਗਾ ਵੀ ਤੂੰ ਚੱਕ ਕੇ ਜਿਹੜਾ ਛੱਡਿਆ ਵੀ ਮੈਂ ਗਾਂ ਆਪਣਾ ਲੋਡ ਜਿਹੜਾ ਉਹ ਤੈਨੂੰ ਬ੍ਰੋਕਰ ਕਰਤਾ, ਵਿੱਚੋਂ ਕੁਛ ਕਮਿਸ਼ਨ ਰੱਖ ਲਿਆ, ਪਹਿਲਾਂ ਉਹਨੇ ਰੱਖ ਲਿਆ, ਪਹਿਲਾਂ ਫਿਰ ਮੈਂ ਕੁਛ ਰੱਖ ਲਿਆ। ਹੁਣ ਕਹਿੰਦੇ ਆ ਵੀ ਕਿਉਂਕਿ ਸੇਮ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਸੇਮ ਚੀਜ਼ਾਂ ਜਿਹੜੀਆਂ ਉਹ ਤੁਸੀਂ ਕਰ ਰਹੇ ਹੋ, ਦੋਨਾਂ ਦੇ ਤੁਹਾਡੇ ਬਿਜ਼ਨਸ ਮਾਡਲ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਵੀ ਤੁਸੀਂ ਵੀ ਕੁਛ ਟਰੱਕਾਂ ਵਾਲੇ ਆ, ਤੁਸੀਂ ਵੀ ਗਾਂ ਇੱਕ ਵਾਲੇ ਆ ਜਾਂ ਦੋ ਵਾਲੇ ਜਾਂ ਜਿੰਨੇ ਵਾਲੇ ਵੀ ਆ। ਜੇ ਤੁਸੀਂ ਅੱਗੇ ਤੋਂ ਅੱਗੇ ਇਹ ਕਰਦੇ ਆ ਤਾਂ AB5 ਤੁਹਾਡੇ ਉੱਤੇ ਲਾਗੂ ਹੁੰਦਾ ਆ ਤੇ ਉਹਦੇ ਨਾਲ ਕੀ ਹੋਊਗਾ ਵੀ ਆਪਸ ਦੇ ਵਿੱਚ ਤੁਸੀਂ ਫਿਰ ਐਜ਼ ਏ ਇੰਪਲੋਇਰ ਦਾ ਰਿਸ਼ਤਾ ਜਿਹੜਾ ਬਣ ਜਾਊਗਾ, ਨਾ ਕਿ ਇੰਡੀਪੈਂਡੈਂਟ ਕੰਟਰੈਕਟਰ ਦਾ। ਸੋ ਉਹ ਜਿਹੜੀ ਚੀਜ਼ ਦੇ ਉੱਤੇ ਡੈਫੀਨੇਟਲੀ ਜਿਹੜੀ ਆ ਉਹ ਨੱਥ ਪਾਉਣ ਦੀ ਇਹਨਾਂ ਦੀ ਜਿਹੜੀ ਉਹ ਕੋਸ਼ਿਸ਼ ਆ। ਡਬਲ ਬ੍ਰੋਕਰੇਜ ਤੋਂ ਟਰੱਕਰ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜਾ ਆ ਉਹ ਪਰੇਸ਼ਾਨ ਆ। ਤੁਸੀਂ ਕਈਆਂ ਦੇ ਨਾਲ ਗੱਲ ਕਰ ਲਓ ਤਾਂ ਇੱਥੇ ਅਕਸਰ ਇਹ ਸ਼ਬਦ ਵਰਤਣ ਨੂੰ ਮਿਲਦਾ ਵੀ ਕੁੰਡੀ ਲੱਗ ਜਾਂਦੀ ਆ, ਵੀ ਏਦਾਂ ਕਰਤਾ ਉਦਾਂ ਹੋ ਗਿਆ। ਸੋ ਇਸ ਦੇ ਨਾਲ ਇਹ ਚੀਜ਼ ਦਾ ਵੀ ਜਿਹੜਾ ਆ ਉਹ ਫਾਇਦਾ ਹੋ ਸਕਦਾ। ਹੁਣ ਦੇਖੋ ਅਸੀਂ ਦੋਨੋਂ ਚੋਂ ਕੋਈ ਵੀ ਜਣਾ ਨਾ ਕਦੀ ਕਿਸੇ ਨੇ ਲੋਡ ਚੱਕਿਆ, ਨਾ ਕਿਸੇ ਨੇ ਡਿਸਪੈਚ ਕੀਤੀ ਆ, ਸੋ ਸਾਨੂੰ ਉਸ ਦੇ ਬਾਰੇ ਪਤਾ ਨਹੀਂ ਆ। ਪਰ ਇਹ ਲੋਕਾਂ ਦੀਆਂ ਗੱਲਾਂ ਦੇ ਵਿੱਚੋਂ ਗੱਲ ਜਿਹੜੀ ਆ ਉਹ ਆਪਾਂ ਤੁਹਾਨੂੰ ਜਿਹੜੀ ਉਹ ਦੱਸ ਰਹੇ ਆ ਵੀ ਇਸ ਤਰੀਕੇ ਦੇ ਨਾਲ ਲੋਕ ਆਖਦੇ ਨੇ। ਹੁਣ ਏਦਾਂ ਵੀ ਆ ਵੀ ਜੇ ਮੈਂ ਹੀ ਕੱਲਾ ਲੋਡ ਕੱਲੇ ਪ੍ਰਵੀਨ ਨੂੰ ਮੰਨ ਲਓ ਐਗਜ਼ਾਮਪਲ ਉਦਾਹਰਨ ਦੇ ਤੌਰ ਦੇ ਉੱਤੇ ਜਿਹੜਾ ਉਹ ਦੱਸ ਰਹੇ ਆ ਵੀ ਉਹੀ ਦੇਈ ਜਾ ਰਹੇ ਆ, ਸੇਮ ਸਿਚੁਏਸ਼ਨ ਚੱਲ ਰਹੀ ਆ ਤੇ ਪ੍ਰਵੀਨ ਕਹਿੰਦਾ ਵੀ ਮੈਂ ਤਾਂ ਹੈਗਾ ਉਹਦਾ ਇੰਡੀਪੈਂਡੈਂਟ ਕੰਟਰੈਕਟਰ, ਮੈਂ ਤਾਂ ਆਪਣੀ ਮਰਜ਼ੀ ਦੇ ਨਾਲ ਕਰਦਾ ਆ, ਪਰ ਉਹ ਜੁੜਿਆ ਮੇਰੇ ਨਾਲ ਆ। ਪਰ ਉਹ ਮੈਂ ਉਹਨੂੰ ਕਹਿ ਰਿਹਾ ਵੀ ਤੂੰ ਇੱਥੇ ਜਾ, ਤੂੰ ਏਦਾਂ ਕਰ ਓਦਾਂ ਕਰ, ਤੇ AB5 ਦੇ ਤਹਿਤ ਇਹ ਵੀ ਜਿਹੜਾ ਰਿਲੇਸ਼ਨ ਆ ਉਹ ਰੀਕਲਾਸੀਫਾਈ ਹੋ ਕੇ ਇੰਡੀਪੈਂਡੈਂਟ ਕੰਟਰੈਕਟਰ ਨਹੀਂ, ਉਹ ਫਿਰ ਉਹ ਬਣ ਜਾਂਦਾ ਆ ਵੀ ਭਾਈ ਇਹ ਪ੍ਰਵੀਨ ਦਾ ਰਾਜ ਦਾ ਫਿਰ ਇਸ ਹਿਸਾਬ ਦੇ ਨਾਲ ਇੰਪਲੋਈ ਆ, ਇਹ ਇੱਕ ਕੰਪਨੀ ਜਿਹੜੀ ਦੂਜੀ ਦੀ ਉਸ ਹਿਸਾਬ ਦੇ ਨਾਲ ਵੀ ਇੰਪਲੋਈ ਆ। ਤੇ ਜੇ ਪ੍ਰਵੀਨ ਚਾਹੁੰਦਾ ਹੈ ਵੀ ਨਹੀਂ ਮੈਂ ਇੰਡੀਪੈਂਡੈਂਟ ਕੰਟਰੈਕਟਰ ਲਵਾਂ, ਉਹ ਕਦੀ ਫਿਰ ਕਿਸੇ ਹੋਰ ਦੇ ਕੋਲੋਂ ਕਿਸੇ X ਪਰਸਨ ਤੋਂ, Y ਪਰਸਨ ਤੋਂ, Z ਪਰਸਨ ਤੋਂ ਉਹਦੇ ਤੋਂ ਵੀ ਲੋਡ ਜਿਹੜਾ ਆ ਉਹ ਚੱਕੇ, ਉਹ ਡਿਫਰੈਂਟ ਕੰਪਨੀਆਂ ਦੇ ਨਾਲ ਜਿਹੜਾ ਉਹ ਕੰਮ ਕਰੇ ਤਾਂ ਫਿਰ ਉਹ ਐਗਜ਼ੈਂਪਸ਼ਨ ਭਾਵੇਂ ਇਸ ਚੀਜ਼ 'ਚ ਲੈ ਸਕਦਾ ਆ। ਪਰ ਅਦਰਵਾਈਜ਼ ਜੇ ਉਸੇ ਲਿਹਾਜ਼ ਦੇ ਨਾਲ ਉਸੇ ਹਿਸਾਬ ਦੇ ਨਾਲ ਆਪਾਂ ਚੱਲਦੇ ਰਹੇ ਤਾਂ ਪ੍ਰੋਬਲਮ ਆ ਸਕਦੀ ਆ। ਹੁਣ ਇਸ ਦੇ ਉੱਤੇ AB5 ਦੇ ਕੈਲੀਫੋਰਨੀਆ 'ਚ ਲਾਗੂ ਹੋਣ ਦੇ ਨਾਲ, ਕਿਉਂਕਿ ਇਹ ਜਿਹੜਾ ਕਾਨੂੰਨ ਮੋਸਟਲੀ ਜਿਹੜਾ ਸਿਰਫ ਕੈਲੀਫੋਰਨੀਆ ਦੇ ਵਿੱਚ ਲਾਗੂ ਹੋ ਰਿਹਾ ਆ, ਉਹਦੇ ਨਾਲ ਹੁਣ ਕਈ ਜਿੱਦਾਂ ਟਰੱਕਿੰਗ ਐਸੋਸੀਏਸ਼ਨਸ ਆ, ਓਨਰ ਆਪਰੇਟਰ ਵਾਲੀਆਂ ਆ, ਜਾਂ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਜਿਨ੍ਹਾਂ ਨੇ ਪਟੀਸ਼ਨ ਪਾਈ ਸੀਗੀ ਕੈਲੀਫੋਰਨੀਆ ਦੇ AB5 ਦੇ ਉਲਟ ਸੁਪਰੀਮ ਕੋਰਟ 'ਚ, ਉਹ ਕਹਿੰਦੇ ਆ ਵੀ ਸਪਲਾਈ ਚੇਨ ਦੀ ਬਲੌਕੇਜ ਆ ਸਕਦੀ ਆ। ਬਹੁਤ ਸਾਰੇ ਜਿਹੜੇ ਓਨਰ ਆਪਰੇਟਰ ਤੇ ਉਹ ਜਿਹੜੇ ਆ ਉਹ ਇਸ ਇਕਨੋਮੀ ਚੋਂ ਬਾਹਰ ਹੋ ਸਕਦੇ ਆ ਜਾਂ ਬਾਹਰਲੀ ਸਟੇਟ 'ਚ ਜਾ ਸਕਦੇ ਆ, ਜਿਹਦੇ ਕਰਕੇ ਇੱਕ ਖਾਪਾ, ਇੱਕ ਗੈਪ ਜਿਹੜਾ ਆ ਉਹਨਾਂ ਦੋਨਾਂ ਦੇ ਦਰਮਿਆਨ ਜਿਹੜਾ ਉਹ ਆ ਜਾਊਗਾ। ਸੋ ਹੁਣ ਇਹ ਜਿਹੜਾ ਚੀਜ਼ ਦੇਖਣੀ ਪਊਗੀ ਪ੍ਰਵੀਨ ਵੀ ਇਸ ਦਾ ਅਸਰ ਅਸਲ ਦੇ ਵਿੱਚ ਇਸ ਲਿਹਾਜ਼ ਦੇ ਨਾਲ ਪੈਣ ਜਾ ਰਿਹਾ ਆ ਕਿ ਨਹੀਂ। ਪਰ ਡੈਫੀਨੇਟਲੀ ਅਸਰ ਜਿਹੜੇ ਆ ਉਹ ਆਪਾਂ ਨੂੰ ਚੇਂਜਸ ਜਿਹੜੀਆਂ ਇਸ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ। ਇੱਕ ਇਹ ਚੀਜ਼ ਜਿਹੜੀ ਪ੍ਰਵੀਨ ਜਿਹੜੀ ਚੀਜ਼ ਮੈਂ ਪਹਿਲਾਂ ਗੱਲ ਕੀਤੀ ਸੀ ਵੀ W2 ਤੇ 1099 ਦਾ ਜਿਹੜਾ ਰੌਲਾ AB ਦੇ 5 ਦੇ ਨਾਲ, ਉਸ ਦਾ ਕੋਈ ਪਹਿਲਾਂ ਰੌਲਾ ਉਹ ਚੀਜ਼ ਪਹਿਲਾਂ ਵੀ ਉਦਾਂ ਹੀ ਸੀ, ਉਹ ਹੁਣ ਵੀ ਆ। ਪਰ ਇਹ ਵੀ ਇਹਦੇ ਨਾਲ ਸ਼ਾਇਦ ਲੋਕਾਂ ਨੂੰ ਹੋਰ ਥੋੜਾ ਜਿਹੜਾ ਕਲੀਅਰ ਹੋ ਜਾਊਗਾ ਵੀ ਐਜ਼ ਏ ਇੰਪਲਾਈ ਜਦੋਂ ਤੁਸੀਂ ਕੰਮ ਕਰਦੇ ਆ ਤਾਂ ਤੁਸੀਂ W2 ਨੂੰ ਅਨਟਾਈਟਲਡ ਹੋ, ਵੀ ਤੁਹਾਨੂੰ W2 ਦੇ ਆਧਾਰ ਦੇ ਨਾਲ ਤੁਹਾਡੀ ਪੇ ਉਸ ਹਿਸਾਬ ਦੇ ਨਾਲ ਜਿਹੜੀ ਉਹ ਮਿਲਣੀ ਚਾਹੀਦੀ ਆ, ਨਾ ਕਿ ਵੀ ਤੁਸੀਂ 1099 ਜਿਹੜਾ ਆ ਉਹ ਲਈ ਜਾਓ। ਇੱਕ ਇਹ ਵੀ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹ ਨਿਕਲ ਰਹੀ ਆ, ਤੇ ਆਪਾਂ ਕਿੰਨੀ ਵਾਰੀ ਇਸ ਚੀਜ਼ ਦੇ ਉੱਤੇ ਗੱਲ ਕੀਤੀ ਆ ਵੀ ਜਦੋਂ ਤੁਸੀਂ ਐਜ਼ ਏ ਇੰਪਲੋਈ ਕੰਮ ਕਰਦੇ ਆ ਤੇ ਤੁਹਾਡੀਆਂ ਜਿਹੜੀ ਲੇਬਰ ਦੇ ਜਿਹੜੇ ਰਾਈਟਸ ਹੁੰਦੇ ਆ, ਕੰਮ ਕਰਨ ਵਾਲੇ ਦੇ ਜਿਹੜੇ ਰਾਈਟਸ ਆ, ਉਹ ਉਸ ਦੇ ਨਾਲ ਬਹੁਤ ਜ਼ਿਆਦਾ ਐਡ ਹੋ ਜਾਂਦੇ ਆ, ਤੁਹਾਡੇ ਹੱਕ ਜਿਹੜੇ ਉਹ ਵੱਧ ਜਾਂਦੇ ਆ। ਪਰ ਜੇ ਤੁਸੀਂ 1099 ਹੀ ਲੈਂਦੇ ਰਹੋਗੇ ਐਜ਼ ਏ ਇੰਪਲਾਈ ਹੋਣ ਦੇ ਬਾਵਜੂਦ ਵੀ 1099 ਲੈਂਦੇ ਰਹੋਗੇ ਤਾਂ ਤੁਸੀਂ ਆਪਣੇ ਬਹੁਤ ਸਾਰੇ ਰਾਈਟਸ ਜਾਣ ਕੇ ਜਿਹੜੇ ਆ ਉਹ ਲਾਂਭੇ ਕਰ ਰਹੇ ਆ, ਉਹ ਤੁਸੀਂ ਛੱਡ ਰਹੇ ਆ। ਉਸ ਦਾ ਇਵੈਂਚੁਅਲੀ ਤੁਹਾਨੂੰ ਨੁਕਸਾਨ ਜਿਹੜਾ ਆ ਉਹ ਜ਼ਿਆਦਾ ਹੋਣਾ ਆ, ਫਾਇਦਾ ਜਿਹੜਾ ਉਸ ਚੀਜ਼ ਦੇ ਵਿੱਚ ਘੱਟ ਹੋਣਾ ਆ।
ਸੋ ਇਹ ਬਹੁਤ ਪ੍ਰਤੀ ਜਿਹੜੀ ਇਸ ਦੇ ਵਿੱਚ ਸਮੱਸਿਆ ਜਿਹੜੀ ਆ ਪ੍ਰਵੀਨ ਇਸ ਦੇ ਵਿੱਚ ਨਾਲ ਦੇ ਨਾਲ ਜਿਹੜੀ ਉਹ ਚੱਲਦੀ ਆ। ਪਰ ਇਹ ਜਿਹੜੀ ਗਿਗ ਇਕੋਨਮੀ ਅਸਰ ਜਿਸ ਚੀਜ਼ ਨੂੰ ਲੈ ਕੇ ਇਹਨਾਂ ਨੇ AB5 ਲਿਆਂਦਾ ਸੀ, ਉਹਨਾਂ ਨੇ ਪ੍ਰੋਪੋਜੀਸ਼ਨ ਖੁਦ ਪਾਸ ਕਰਵਾ ਕੇ ਆਪਣੇ ਜਿੰਨੇ ਵੀ ਇੰਪਲੋਈ ਸੀਗੇ, ਜਿਨ੍ਹਾਂ ਨੂੰ ਇੰਪਲੋਈ ਬਣਾਉਣਾ ਚਾਹੁੰਦੇ ਸੀ, ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਪ੍ਰੋਪੋਜੀਸ਼ਨ ਪਾਸ ਕਰਵਾ ਕੇ ਪੱਕੇ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਜਿਹੜੇ ਆ ਉਹ ਬਣਵਾ ਕੇ ਰੱਖਤਾ। ਤੇ ਰਗੜ ਜਿਹੜੇ ਆ ਉਹ ਹੁਣ ਹੋਰ ਲੋਕ ਇਸ ਚੀਜ਼ ਦੇ ਬਿੱਲ ਦੇ ਕਰਕੇ ਹੋ ਰਹੇ ਹੈਗੇ ਆ। ਜੀ ਬਿਲਕੁਲ ਰਾਜ ਜੀ, ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ ਖਾਲਸਾ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਤੇ ਰਾਜਕਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡਾ ਪ੍ਰੋਗਰਾਮ ਵਧੀਆ ਚੱਲ ਰਿਹਾ। AB5 ਨੂੰ ਲੈ ਕੇ ਇਹ ਇੱਕ ਬਹੁਤ ਵੱਡੀ ਚੇਂਜ ਟਰੱਕਿੰਗ ਇੰਡਸਟਰੀ 'ਚ ਆ ਰਹੀ ਆ। ਜੀ ਕਈ ਘੇਸਲ ਵੱਟ ਕੇ ਹੈਗੇ ਆ ਵੀ ਨਹੀਂ ਕੁਛ ਨਹੀਂ ਹੋਣਾ, ਬਹੁਤ ਕੁਛ ਚੇਂਜ ਹੋਣ ਜਾ ਰਿਹਾ। AB5 ਦਾ ਮੇਨ ਪਰਪਸ ਜਿਹੜਾ ਉਹਨਾਂ ਦਾ ਸੀਗਾ ਇਹ ਸੀ ਵੀ ਜਿਹੜੇ ਟਰਾਂਸਪੋਰਟ ਵਰਕਰਸ ਆ ਉਹਨਾਂ ਨੂੰ ਜ਼ਿਆਦਾ ਵਰਕਪਲੇਸ ਪ੍ਰੋਟੈਕਸ਼ਨ ਮਿਲਣ, ਜੀ ਹੱਕ ਜ਼ਿਆਦਾ ਮਿਲਣ, ਹੋਊਗੀ, ਹੋਰ ਬੈਨੀਫਿਟ ਸਾਰਾ ਕੁਛ। ਸੋ ਉਹਨਾਂ ਨੇ ਵਰਕਰ ਜਿਹੜੇ ਟਰੱਕਰ ਆ ਉਹਨਾਂ ਦੇ ਫਾਇਦੇ ਦੀ ਇਹ ਗੱਲ ਕੀਤੀ ਸੀ। ਹੁਣ ਬਹੁਤ ਸਾਰੇ ਜਿਹੜੇ ਜਿੱਦਾਂ ਨੰਬਰ ਲੱਭ ਲੈਂਦੇ ਆ ਵੀ ਜੀ ਆਪਾਂ ਹੁਣ ਹੋਰ ਸਟੇਟ 'ਚ ਰਜਿਸਟਰ ਕਰਾ ਲਾਂਗੇ ਕੰਪਨੀ, ਹਨਾ, ਤੇ ਉਹਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ। ਜਨਵਰੀ 1, 2021 ਦੇ ਵਿੱਚ ਕੈਲੀਫੋਰਨੀਆ ਏਅਰ ਰਿਸੋਰਸਿਸ ਬੋਰਡ ਨੇ ਇੱਕ ਪ੍ਰੋਗਰਾਮ ਸੀ ਜਿਹਦੇ ਤਹਿਤ ਇੱਕ 3 ਡੇ ਪਾਸ ਪ੍ਰੋਗਰਾਮ ਸੀਗਾ। ਉਹਦੇ 'ਚ ਕੀ ਸੀ ਵੀ ਜਿਹੜੇ ਆਊਟ ਆਫ ਸਟੇਟ ਟਰੱਕਰਸ ਆ ਉਹ ਸਟੇਟ 'ਚ ਕੁਛ ਦਿਨ ਹੀ ਆਪਰੇਟ ਕਰ ਸਕਦੇ ਹਰ ਸਾਲ, ਜਿਵੇਂ 5, 10 ਜਾਂ 15 ਦਿਨ, ਅਨਲੈਸ ਕਿ ਉਹਨਾਂ ਨੂੰ ਉਹ ਰੈਟਰੋਫਿਟ ਕਰਨੇ ਪੈਣੇ ਜੋ ਡੀਜ਼ਲ ਇੰਜਨ ਹੈਗੇ ਆ। ਸੋ ਇਹ ਨਹੀਂ ਹੈ ਵੀ ਤੁਸੀਂ ਰੀਨੋ ਦੇ ਵਿੱਚ ਕੰਪਨੀ ਰਜਿਸਟਰ ਕਰਾ ਲਈ ਤਾਂ ਟਰੱਕ ਆਪਣਾ ਕੈਲੀਫੋਰਨੀਆ ਚਲਾਈ ਜਾਓ। ਸੋ ਉਹ ਵੀ ਹੋਣਾ ਨਹੀਂ ਅਨਲੈਸ ਕਿ ਤੁਸੀਂ ਉੱਥੇ ਮੂਵ ਹੋ ਗਏ ਹੋਰ ਕਿਸੇ ਸਟੇਟ ਦੇ ਵਿੱਚ। ਜੀ ਜੀ। ਤੇ ਨਾਲੇ ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਵਿੱਚ ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ, ਡਿਪਾਰਟਮੈਂਟ ਆਫ ਲੇਬਰ ਆਲਰੇਡੀ ਇਹ ਜਿਹੜੀ ਰੀਕਲਾਸੀਫਿਕੇਸ਼ਨ ਆ ਉਹ ਫੈਡਰਲ ਲੈਵਲ ਦੇ ਉੱਤੇ ਜਿਹੜੀ ਲਿਆਉਣ ਬਾਰੇ ਸੋਚ ਰਹੀ ਆ। ਫਿਰ ਆਪਾਂ ਕਿਹੜੇ ਸੂਬੇ ਦੇ ਵਿੱਚ ਚੱਲ ਜਾਂਗੇ, ਤੁਸੀਂ ਕਿਸੇ ਵੀ ਸੂਬੇ ਦੇ ਵਿੱਚ ਚੱਲ ਜੂਗੇ ਤੇ ਜੇ ਇਹਨਾਂ ਨੇ ਇਹੀ ਫਰਕ ਇੰਡੀਪੈਂਡੈਂਟ ਕੰਟਰੈਕਟਰ ਤੇ ਇੰਪਲੋਈ ਦਾ ਸਾਰੇ ਪਾਸੇ ਫੈਡਰਲ ਤੌਰ ਦੇ ਉੱਤੇ ਕਰ ਦਿੱਤਾ, ਫਿਰ ਤਾਂ ਇਹ ਆਟੋਮੈਟਿਕਲੀ ਕਿਸੇ ਵੀ ਸੂਬੇ 'ਚ ਜਾ ਕੇ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਆ, ਵਰਕ ਅਰਾਊਂਡ ਤੁਸੀਂ ਜਿਹੜਾ ਇਸ ਦਾ ਨਹੀਂ ਲੱਭ ਸਕੋਗੇ। ਜੀ, ਸੋ ਜਿੰਨਾ ਕੁ ਮੈਨੂੰ ਵੀ ਲੱਗਦਾ ਆ ਵੀ ਜਿਹੜਾ ਕੈਲੀਫੋਰਨੀਆ ਦੇ ਵਿੱਚ 9th ਸਰਕਟ ਕੋਰਟ ਆਫ ਅਪੀਲ ਨੇ ਰੂਲ ਕੀਤਾ ਸੀ ਅਪ੍ਰੈਲ ਦੇ ਵਿੱਚ AB5 ਦੇ ਸਬੰਧ ਦੇ ਵਿੱਚ, ਉਹਨਾਂ ਨੇ ਇਹੀ ਕਿਹਾ ਆ ਵੀ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਹੈਗੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹ ਅਸੈਂਸ਼ਲੀ ਬੈਨਿੰਗ ਦਾ ਲੀਜ਼ਡ ਔਨ ਆਪਰੇਟਰ ਮਾਡਲ, ਉਹ ਉਹਨਾਂ ਚੋਂ ਬੈਨ ਹੋਊਗਾ। ਸੋ ਇੱਕ ਬਹੁਤ ਕੁਝ ਚੇਂਜ ਹੋਣਾ ਆਉਣ ਵਾਲੇ ਸਮੇਂ 'ਚ। ਪੰਜਾਬੀ ਰੇਡੀਓ USA ਨੂੰ ਸੁਣਦੇ ਰਹੋ ਜ਼ਰੂਰ, ਇਹਦੇ ਵਿੱਚ ਕੀ ਕੀ ਅਪਡੇਟ ਆ ਉਹ ਆਪਾਂ ਤੁਹਾਨੂੰ ਦੱਸਦੇ ਰਹਾਂਗੇ। ਪਰ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਚੇਂਜ ਹੋਣ ਜਾ ਰਹੀ ਹੈ। ਜੀ ਬਹੁਤ ਬਹੁਤ ਧੰਨਵਾਦ ਹਰਜੋਤ ਸਿੰਘ ਖਾਲਸਾ ਜੀ, ਥੈਂਕ ਯੂ ਜੀ। ਧੰਨਵਾਦ ਜੀ। ਸਾਡੇ ਅਗਲੇ ਕਾਲਰ ਨੇ ਜੀ ਪ੍ਰਗਟ ਸਿੰਘ ਬਾਦ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਪੰਜਾਬੀ ਰੇਡੀਓ USA ਸੁਣਨ ਵਾਲਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮਾਫੀ ਚਾਹੁੰਦਾ ਜੀ, ਮੈਂ ਉਹਦੇ ਨਾਲੇ ਭਾਈ ਹਣਾ ਕੋ ਤੇ ਅੱਗੇ ਦਵਾਈ ਤੇ ਸੀਗੇ ਜਿਹੜੇ ਸ੍ਰੀ ਅੰਮ੍ਰਿਤਸਰ ਨੂੰ ਕਹਿ ਬੈਠੇ, ਮੈਂ 2 ਵਾਰ ਮਾਫੀ ਮੰਗਦਾ, ਉਹਨਾਂ ਦੀਆਂ ਦਵਾਈਆਂ ਛੁੱਟ ਜਾਣ, ਸੀਸਾਂ ਦੇਣ ਅੰਮ੍ਰਿਤਸਰੀਆਂ ਨੂੰ ਵੀ। ਜੀ ਜੀ। ਤੇ ਕਈ ਵਾਰ ਇਹ ਤੁਹਾਡਾ ਜਿਹੜਾ ਸੱਚ ਦਾ ਪਹਿਰਾ ਵਾ ਕਈ ਵਾਰ ਔਖਾ ਹੋ ਜਾਂਦਾ ਜੀ। ਤੁਸੀਂ ਵੇਖੋ ਕਿੰਨਾ ਸੱਚ ਇਕੱਠਾ ਕਰਕੇ ਸਾਰੇ ਦਿਨ ਦੀਆਂ ਖਬਰਾਂ ਨੂੰ ਛਾਣਬੀਣ ਕਰਕੇ ਤੇ ਫਿਰ ਸਾਡੇ ਲੋਕਾਂ ਤੱਕ ਪਹੁੰਚਾਉਂਦੇ ਜੇ। ਜੀ ਜੀ। ਤੇ ਜਦੋਂ ਤੁਸੀਂ ਦੱਸਦੇ ਨਾ ਵੀ ਸਾਵਧਾਨ ਹੋ ਜਾਓ ਤੇ ਉਦੋਂ ਲੋਕੀ ਕਹਿੰਦੇ ਯਾਰ ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ। ਹਾਂਜੀ ਬਿਲਕੁਲ। ਤੇ ਵਾਹਿਗੁਰੂ ਕਿਰਪਾ ਕਰੇ ਉਹਦੀਆਂ ਭਾਜੀ ਦੀਆਂ ਦਵਾਈਆਂ ਛੁੱਟ ਜਾਣ ਤੇ ਕਿਤੇ ਮੌਕਾ ਬਣੇ ਤੇ ਮੈਂ ਤੇ ਉਹ ਇਕੱਠੇ ਅੰਮ੍ਰਿਤਸਰ ਹੋਈਏ ਜੀ। ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ ਰਾਜ ਜੀ, ਵੈਸੇ ਅੱਜ ਆਪਣਾ ਟੌਪਿਕ ਤਾਂ AB5 ਦਾ ਟਰੱਕਿੰਗ ਦਾ ਸ਼ੋਅ ਆ, ਤੇ ਪਰ ਉਹਦੇ ਵੀ ਆਪਾਂ ਇਹ ਗੱਲਾਂ ਕਈ ਸਾਫ਼ ਕੀਤੀਆਂ ਸੀਗੀਆਂ ਵੀ ਚਲੋ ਕਈ ਵਾਰੀ ਗੱਲ ਕਈ ਹੋਰ ਵੇ ਨਾਲ ਹੁੰਦੀ ਹੈ, ਪਰ ਉਹ ਆਪਾਂ ਕਈ ਆਪਦੇ ਤੇ ਜਦੋਂ ਲਾਉਣੇ ਤੇ ਹੋਰ ਵੇ ਨਾਲ ਨਿਕਲ ਜਾਂਦੀ ਹੈ। ਖੈਰ ਆਪਾਂ ਕਦੇ ਵੀ ਅਸੀਂ ਇੰਡੀਵਿਜੂਅਲੀ ਹੋ ਕੇ, ਵਿਅਕਤੀ ਵਿਸ਼ੇਸ਼ ਤੇ ਹੋ ਕੇ ਇਹਨਾਂ ਗੱਲਾਂ ਤੇ ਕਦੇ ਗਏ ਨਹੀਂ ਗੇ, ਹਮੇਸ਼ਾ ਟੌਪਿਕ ਤੇ ਰਹਿੰਦੇ ਹਾਂ। AB5 ਬਾਰੇ ਆਪਾਂ ਚਰਚਾ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ। ਵੇਲਾ ਹੋ ਚੱਲਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਲੈਣ ਦਾ। ਕੁਛ ਕੰਪੈਕਟ ਤੇ ਕੁਛ ਕੁ ਜਿਹੜੀਆਂ ਕਾਨੂੰਨ ਇਹਦੇ ਬਾਰੇ ਜੋ ਚਾਰਜ ਹੋਈਆਂ ਹੁਣ ਤੱਕ ਹੋਈਆਂ ਨੇ, ਜਾਂ ਇਹਦੇ 'ਚ ਚੀਜ਼ ਕੀ ਗਲਤ ਹੈ ਕੀ ਸਹੀ ਆ, ਹਰਜੋਤ ਸਿੰਘ ਖਾਲਸਾ ਜੀ ਵੀ ਆਪਣਾ ਕਮੈਂਟ, ਆਪਣੀ ਰਾਏ ਰੱਖ ਕੇ ਗਏ ਨੇ। ਤਾਂ ਇਸ ਬਾਬਤ ਆਪਾਂ ਚਰਚਾ ਕਰ ਹੀ ਰਹੇ ਹਾਂ AB5 ਦੇ ਬਾਰੇ, ਗੀਗਾ ਇਕੋਨਮੀ ਦੇ ਬਾਰੇ। ਉਸ ਤੋਂ ਬਾਅਦ ਕਿ ਸਾਰੇ ਇੰਡੀਪੈਂਡੈਂਟ ਕੰਟਰੈਕਟਰ ਜਿਹੜੇ ਆ ਉਹ
ਮੁਲਾਜ਼ਮ ਬਣਨਾ ਚਾਹੁੰਦੇ ਨੇ। ਇਸ ਬਾਬਤ ਆਪਾਂ ਲਗਾਤਾਰ ਚਰਚਾ ਕੀਤੀ ਹੈ ਤੇ ਪ੍ਰੋਗਰਾਮ ਦੇ ਵਿੱਚ ਚਰਚਾ ਜਿਹੜੀ ਆ ਉਹ ਅੱਗੇ ਵੀ ਕਰਾਂਗੇ ਆਪਾਂ। ਸੋ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਪਾਰ AB5 ਦੇ ਉੱਤੇ ਲਗਾਤਾਰ ਚਰਚਾ ਕਰਦੇ ਰਹਾਂਗੇ। ਤੁਹਾਡੀ ਹਿੱਸੇਦਾਰੀ ਦੀ ਉਡੀਕ ਹੈ 408 272 5200 ਤੇ ਕਾਲ ਕਰਕੇ ਤੁਸੀਂ ਆਪਣੀ ਗੱਲ ਰੱਖ ਸਕਦੇ। ਜੀ, ਇਹ ਜ਼ਰੂਰ ਪੁੱਛਣਾ ਚਾਹੁੰਦੇ ਹਾਂ ਵੀ ਕੀ ਤੁਸੀਂ ਇਸ ਦੇ ਨਾਲ ਖੁਸ਼ ਹੋ ਜੀ। ਜਾਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਸ ਦੇ ਨਾਲ ਨੁਕਸਾਨ ਆ ਜਾਂ ਫਾਇਦਾ ਆ? ਇਹ ਵੀ ਜ਼ਰੂਰ ਆਪਣੇ ਵਿਚਾਰ ਜਿਹੜੇ ਟਰੱਕਰ ਆ ਉਹ ਓਨਰ ਓਪਰੇਟਰ ਖਾਸ ਕਰਕੇ ਦੱਸਣ ਵੀ ਤੁਹਾਡੀਆਂ ਮੁਸ਼ਕਿਲਾਂ ਜਿਹੜੀਆਂ ਇਸ 'ਚ ਹੱਲ ਹੋਣਗੀਆਂ ਕਿ ਤੁਹਾਨੂੰ ਲੱਗਦਾ ਵੀ ਨਹੀਂ ਇਹ ਉੱਤੇ ਜਿਹੜਾ ਝਾੜੂ ਜਿਹਾ ਹੀ ਮਾੜਾ ਜਿਹਾ ਮਾਰਿਆ ਆ, ਪੋਚਾ ਹੀ ਫਿਰਿਆ ਆ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ।
1350 AM. KIID Sacramento 1470 AM. KWRU Fresno 1300 AM. KLHC Bakersfield 1350 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਆਪਾਂ ਗੱਲਬਾਤ ਕਰ ਰਹੇ ਹਾਂ AB5 ਦੇ ਬਾਰੇ। ਪਹਿਲਾਂ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ, ਉਸ ਤੋਂ ਬਾਅਦ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੇ ਨਾਲ ਆਪਾਂ ਇਸ ਚਰਚਾ ਨੂੰ ਅੱਗੇ ਤੁਰਾਂਗੇ। ਰਾਜ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ, ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਵੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਪ੍ਰਵੀਨ ਜੇ ਕੋਈ ਹੋਰ ਕਾਲਰ ਹੈਗੇ ਤਾਂ ਆਪਾਂ ਜਿਹੜੇ ਉਹਨਾਂ ਦੀ ਗੱਲ ਸੁਣਦੇ ਹਾਂ, ਤਾਂ ਅਦਰਵਾਈਜ਼ ਨਹੀਂ ਤਾਂ ਕੁਝ ਕੁ ਹੋਰ ਗੱਲਾਂ ਕਰਕੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੱਧਦੇ ਹਾਂ ਜੀ। ਬਿਲਕੁਲ ਜੀ, ਸਾਡੇ ਨਾਲ ਅਮਰਜੀਤ ਬੈਂਸ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਜੀ। ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ, ਤੁਸੀਂ ਆਨ 에ਅਰ ਹੋ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਜਦੋਂ ਮੈਂ ਸਮਝਦਾ ਵੀ AB5 ਵਧੀਆ ਨਹੀਂ ਕਾਨੂੰਨ ਆ ਜਿਹੜੇ ਓਨਰ ਆਪਰੇਟਰਾਂ ਲਈ। ਓਕੇ, ਕਰਕੇ ਤੁਸੀਂ ਆਪਦੀ ਮਰਜ਼ੀ ਨਾਲ ਟਰੱਕ ਲੈਂਦੇ ਆ, ਆਪਦਾ 1.5 ਲੱਖ 2 ਲੱਖ ਖਰਚਦੇ ਆ, ਤੁਸੀਂ ਵੀ DMV ਜਾ ਕੇ ਆਪਦੇ ਨਾਂ ਤੇ ਕਰਾਉਂਦੇ ਆ ਹਨਾ। ਉਹ ਵੀ ਤੁਹਾਡੀ ਮਰਜ਼ੀ ਵੀ ਕਿਹਦੇ ਨਾਂ ਤੇ ਲਵਾਉਣਾ ਕਿਹਦੇ ਨਹੀਂ ਹਨਾ। ਫਿਰ ਤੁਸੀਂ ਜਿੱਦਾਂ ਕਿ ਕੰਪਨੀ ਨਾਲ ਲੱਗਦੇ ਆ ਵੀ ਉਹਨਾਂ ਦੇ ਲੋਡ ਚੱਕਣੇ ਆ, ਤੁਸੀਂ ਜਦੋਂ ਮਰਜ਼ੀ ਛੱਡ ਸਕਦੇ। ਤੁਸੀਂ ਕਿਹੜੇ ਉਹਨੇ ਵੀ ਫਸੇ ਆ ਉਹਨਾਂ ਨੇ ਕੰਪਨੀ ਨਾਲ, ਵੀ ਤੁਸੀਂ ਉਹਨਾਂ ਦੇ ਵੀ ਪੱਕੇ ਵਰਕਰ ਆ। ਸੋ ਇਸ ਹਿਸਾਬ ਨਾਲ ਜਿੱਦਾਂ ਥੋੜਾ ਜਿਹਾ ਰਿਸਟ੍ਰਿਕਟ ਕਰਦੇ ਆ ਵੀ ਜਿਹੜੇ ਟਰੱਕ ਲੈਂਦਾ ਵੀ ਉਹਨੂੰ ਜਿੱਦਾਂ ਵੀ ਥੋੜਾ ਔਖਾ ਕਰੀਏ ਨਾ। ਇਹੀ ਆ ਵੀ ਨਾ, ਜਿੱਦਾਂ ਹੁਣ ਲੋਡ ਆਪਾਂ ਕਿਸੇ ਦੱਸਦੇ ਉਹਨਾਂ ਦੇ ਆਪਾਂ ਅਥਾਰਟੀ ਵਰਤਦੇ, ਉਹਨਾਂ ਦੇ ਸਟਿੱਕਰ ਜਿੱਦਾਂ ਉਹਨਾਂ DOT ਨੰਬਰ ਲੈ ਹੁੰਦੇ ਆ, ਉਹ ਆਪਾਂ ਆਪਣੀ ਨਾ ਕੋਈ ਕੰਪਨੀ ਆ ਨਾ ਆਪਣੀ ਅਥਾਰਟੀ, ਆਪਾਂ ਉਹਨਾਂ ਦੀ ਵਰਤਦੇ ਆ। ਉਸ ਹਿਸਾਬ ਨਾਲ ਉਹ ਕਹਿੰਦੇ ਆ ਵੀ ਤੁਸੀਂ ਉਹਨਾਂ ਨਾਲ ਜਿਹੜਾ ਫਸੇ ਆ ਕੰਪਨੀ ਨਾਲ, ਜਦੋਂ ਮਰਜ਼ੀ ਤੁਸੀਂ ਕੰਪਨੀ ਚੇਂਜ ਕਰ ਸਕਦੇ ਆ ਫਿਰ ਇਹ ਆਈ ਥਿੰਕ ਕੋਸ਼ਿਸ਼ ਕਰਦੇ ਆ ਵੀ ਇਹਨਾਂ ਲਈ ਥੋੜਾ ਜਿਹਾ ਹੈਡੇਕ ਵਧਾਈਏ ਟਰੱਕਾਂ ਡਰਾਈਵਰਾਂ ਲਈ, ਵੀ ਇਹ ਆਪਦੀ ਕੰਪਨੀਆਂ ਬਣਾਉਣ, ਬਈ ਆਪਦੀਆਂ ਅਥਾਰਟੀਆਂ ਲੈਣ ਸਾਰੇ ਹਨਾ, ਵੀ ਆਪਦੇ ਨਾਂ ਤੇ ਲੋਡ ਚੱਕਣ ਸਾਰੇ। ਐਂਡ ਇਹ ਬਹੁਤ ਵੱਡਾ ਹੈਡੇਕ ਹੋ ਜਾਂਦਾ ਜੇ ਕੋਈ ਬਾਹਲਾ ਬੰਦਾ ਨਹੀਂ ਪੜ੍ਹਿਆ ਲਿਖਿਆ, ਉਹ ਲਈ ਇੰਨੇ ਪੇਪਰ ਵਰਕ ਟਰੈਕ ਰੱਖਣੇ, ਫਾਈਲ ਵਿੱਚ ਰੱਖਣੇ, ਉਹ ਕੰਮ ਸੌਖਾ ਨਹੀਂ। ਤਾਂ ਨਾਲੇ ਸਾਡੇ ਪਰਮਿਟ ਸਾਨੂੰ ਰਿਨਿਊ ਕਰਨੇ ਪੈਂਦੇ ਟਾਈਮ ਤੇ। ਸੋ ਇਹ ਕੰਮ ਥੋੜਾ ਜਿਹਾ ਵਧਾਈ ਜਾਂਦੇ ਟਰੱਕਾਂ ਵਾਲਿਆਂ ਲਈ। ਸੋ ਆਈ ਥਿੰਕ ਇਹ ਚਾਹੀਦਾ ਨਹੀਂ ਕਾਨੂੰਨ। ਨਹੀਂ ਅਮਰਜੀਤ ਜੀ, ਪਰ ਚਲੋ ਜਦੋਂ ਮੰਨ ਲਓ ਜੇ AB5 ਨਹੀਂ ਵੀ ਹੈਗਾ, ਪਰ ਕੀ ਜਿਹੜੀਆਂ ਅਥਾਰਟੀਜ਼ ਤੇ ਪੇਪਰ ਵਰਕ, ਜੇ ਓਨਰ ਆਪਰੇਟਰ ਪਹਿਲਾਂ ਵੀ ਕੰਮ ਕਰ ਰਿਹਾ, ਉਹਨੂੰ ਤਾਂ ਉਹ ਚੀਜ਼ਾਂ ਫਿਰ ਵੀ ਕਰਨੀਆਂ ਪੈਣੀਆਂ ਕਿ ਨਹੀਂ ਕਰਨੀਆਂ ਪੈਣੀਆਂ? ਨਹੀਂ ਭਾਈ, ਜੇ ਤੁਸੀਂ ਨਾ ਆਪਦੇ ਨਾਲ ਟਰੱਕ ਲਵਾ ਲੈਂਦੇ, ਤੁਸੀਂ ਕੰਪਨੀ ਬਣਾਉਂਦੇ, ਫਿਰ ਸਾਰਾ ਕੁਝ ਜੇ ਤੁਸੀਂ ਲੋਡ ਲੈਂਦੇ ਆ ਉਹਨਾਂ ਦਾ ਸਾਰਾ ਕੁਝ ਹੁੰਦਾ, ਅਥਾਰਟੀ ਵੀ, DOT ਨੰਬਰ, MC ਨੰਬਰ, ਜਿਹੜੇ ਸਾਰੇ ਪਰਮਿਟ ਉਹਨਾਂ ਦੇ ਹੁੰਦੇ ਆ, ਤੁਸੀਂ ਉਹਨਾਂ ਦਾ ਸਾਰਾ ਕੁਝ ਵਰਤਦੇ ਆ। ਜਿੱਦਾਂ ਸਾਡਾ ਕੁਛ ਨਹੀਂ ਹੁੰਦਾ, ਸਾਨੂੰ ਬਸ ਟੈਕਸ ਮਗਰੋਂ ਭਰਨਾ ਪੈਂਦਾ ਐਂਡ ਆਫ ਦ ਈਅਰ ਜਿੱਦਾਂ। ਹਾਂਜੀ, ਫਿਰ ਜਿੱਦਾਂ ਆਪਾਂ ਗੱਲ ਕਰਦੇ ਆ, ਇਹ ਬੜਾ ਔਖਾ ਕੰਮ ਨਹੀਂ। ਜੇ ਤੁਸੀਂ ਆ ਕੰਪਨੀ ਵਾਲੀ ਬਣਾ ਸਕਦੇ ਆ, ਆਪਦੇ ਅਥਾਰਟੀ ਲੈ ਸਕਦੇ ਆ, ਤੁਹਾਨੂੰ ਬਸ 2 ਬ੍ਰੋਕਰਾਂ ਦੇ ਲੋਡ ਚੱਕਣੇ ਪੈਣੇ ਆ ਸਾਲ ਵਿੱਚ। ਇਹ ਬਹੁਤ ਵੱਡਾ ਕੰਮ ਨਹੀਂ। ਉਦਾਂ ਆਪਾਂ ਅਵੋਇਡ ਵੀ ਕਰ ਸਕਦੇ ਆ, ਇਹਨਾਂ ਦਾ ਕਾਨੂੰਨ ਜਾਂ ਵੇ ਅਰਾਊਂਡ ਹੈਗਾ, ਜਿੱਦਾਂ ਆਪਸ਼ਨ ਹੈਗੀ, ਆਪਸ਼ਨ ਐਗਜ਼ੈਂਪਸ਼ਨ ਜਿੱਦਾਂ ਮਤਲਬ ਤੁਸੀਂ ਮਿਲ ਸਕਦੀ ਹੈ ਇੱਕ ਹਿਸਾਬ ਦੇ ਨਾਲ। ਹਾਂ, ਜਿਹੜੇ ਸ਼ਰਤਾਂ ਜਿਹੜੀਆਂ ਇਹਨਾਂ ਰੱਖੀਆਂ ਬਹੁਤ ਬੜੀਆਂ ਔਖੀਆਂ ਨੇ ਸ਼ਰਤਾਂ। ਜਿੱਦਾਂ ਤੁਸੀਂ ਦੋਵਾਂ ਬ੍ਰੋਕਰਾਂ ਦੇ ਲੋਡ ਚੱਕ ਲੈਂਦੇ ਆ ਇੱਕ ਸਾਲ ਚ ਨਾ, ਸਾਨੂੰ ਐਗਜ਼ੈਂਪ ਹੋ ਜਾਂਦੇ ਆ ਜੇ ਆਪਦੀ ਸਾਰੀ ਤੋੜੀ ਸਾਰੀ ਨਾ, ਫਿਰ ਇਹ ਕੰਮ ਬੰਦ ਹੋ ਜਾਣਾ ਭਾਜੀ। ਉਦਾਂ ਜਿੱਦਾਂ ਜੇ ਇਹਨਾਂ ਨੇ ਜੇ ਸਾਰਿਆਂ ਨੂੰ ਲੈਣੇ ਪੈ, ਜਿੱਦਾਂ ਵੀ ਆਪਦੇ ਅਥਾਰਟੀ ਲੈਣੀ ਪਈ ਜਾਂ ਕੰਪਨੀ ਬਣਾਉਣੀ ਪਿਆ, ਡਬਲ ਬ੍ਰੋਕਿੰਗ ਬਹੁਤ ਘੱਟ ਜਾਣੀਆਂ ਫਿਰ ਤਾਂ ਸਾਨੂੰ ਤੁਹਾਡੀ ਕੰਪਨੀ ਨਾਂ ਤੇ ਲੋਡ ਚੱਕਣੇ ਪਿਆ ਕਰਨ ਜਿੱਥੇ ਆਪਾਂ ਕੰਪਨੀ ਤੋਂ ਲੋਡ ਚੱਕਦੇ ਆ ਨਾ, ਕੁੰਡੀ ਘਟੂਗੀ ਇਹਦਾ ਮਤਲਬ ਫਿਰ ਹੈ। ਹਾਂਜੀ ਭਾਜੀ, ਕਹਿੰਦੇ ਜਿੱਦਾਂ ਸ਼ਬਦ ਵਰਤਿਆ ਜਾਂਦਾ ਵੀ ਕੁੰਡੀ ਘਟੂਗੀ ਫਿਰ। ਹਾਂਜੀ, ਕੁੰਡੀ ਦਾ ਬੇਬੀ ਲਾ ਸਾਨੂੰ ਲੋਡ ਦੇ ਸਕਦੇ ਆ, ਪਰ ਡਬਲ ਬ੍ਰੋਕਿੰਗ ਬੰਦ ਹੋ ਸਕਦੀ ਹੈ। ਆਈ ਥਿੰਕ ਏਦਾਂ ਦੇ ਕੰਮ ਥੋੜੇ ਬੰਦ ਹੋ ਸਕਦੇ ਆ, ਪਰ ਆਈ ਥਿੰਕ ਕੰਮ ਬਣਾਉਂਦੇ ਹੀ ਹੈ ਬੜਾ ਫਾਇਦਾ ਤਾਂ ਨਹੀਂ ਟਰੱਕਾਂ ਵਾਲਿਆਂ ਲਈ ਨਾ। ਚਲੋ ਥੈਂਕ ਯੂ ਅਮਰਜੀਤ ਜੀ, ਮਿਹਰਬਾਨੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਓਕੇ, ਧੰਨਵਾਦ। ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸੋ ਪ੍ਰਵੀਨ, ਇਹਦੇ ਵਿੱਚ ਖਾਸ ਕਰਕੇ ਜੇ ਇੱਕ ਕੰਪਨੀ ਤੋਂ ਕਿਸੇ ਨੇ ਜਿਹੜਾ ਟਰੱਕ ਟ੍ਰੇਲਰ ਰਿਲੀਜ਼ ਕਰਕੇ ਜਿਹੜਾ ਉਹ ਲਿਆ ਆ, ਉਹਦਾ ਕਾਈਂਡ ਆਫ ਫਿਰ ਉਹਦੇ ਲਈ EMPLOYEE ਵਾਂਗੂ ਹੀ ਜਿਹੜਾ ਆਲਰੇਡੀ ਉਹ ਕੰਮ ਕਰ ਰਿਹਾ, ਉਹ ਆਪਣੀ ਉਹਨਾਂ ਦੀ ਅਥਾਰਟੀ ਤੋਂ ਬਾਹਰ ਜਾ ਕੇ ਕੁਝ ਕਰ ਨਹੀਂ ਸਕਦਾ, ਉਹ ਨਹੀਂ ਕਰ ਸਕਦਾ। ਉਹ ਕਹਿਣ ਨੂੰ ਓਨਰ ਆਪਰੇਟਰ ਆ,
ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਸ਼ਿਕੰਜਾ ਜਿਹੜਾ ਉਸ ਦੇ ਨਾਲ ਕੱਸਿਆ ਜਾਣਾ ਆ। ਸੋ ਹੁਣ ਜਿਹੜੀਆਂ ਚਰਚਾਵਾਂ, ਹੁਣ ਜਦੋਂ ਤੋਂ ਸੁਪਰੀਮ ਕੋਰਟ ਨੇ ਕੱਲ ਤੋਂ ਇਹ ਆਖਿਆ ਵੀ ਅਸੀਂ ਇਸ ਦੀ ਸੁਣਵਾਈ ਨਹੀਂ ਲੈਣੀ, ਇਹਦਾ ਮਤਲਬ ਕੀ ਹੋਇਆ ਵੀ ਜਿਹੜਾ ਅਪੈਲਟ ਕੋਰਟ ਦੀ ਲਾਸਟ ਹੀਅਰਿੰਗ ਦੇ ਵਿੱਚ ਜਿਹੜਾ ਫੈਸਲਾ ਆਇਆ ਸੀਗਾ ਉਹ ਮੁੜ ਦੁਬਾਰਾ ਲਾਗੂ ਹੋ ਗਿਆ। ਅੱਗੇ ਇਸ ਦੇ ਉੱਤੇ ਇਸ ਦੀ ਸੁਣਵਾਈ ਹੋਣ ਤੱਕ, ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਤੱਕ ਇੰਜੰਕਸ਼ਨ ਲੱਗਾ ਸੀਗਾ, ਯਾਨੀ ਕਿ ਉਦੋਂ ਤੱਕ ਜਿਹੜੇ ਟਰੱਕਰਸ ਆ AB5 ਤੋਂ ਮੁਕਤ ਸੀਗੇ। ਪਰ ਹੁਣ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਅਸੀਂ ਨਹੀਂ ਲੈਣਾ, ਤੁਸੀਂ ਆਪਣਾ ਇਹ ਮਸਲਾ ਆ ਆਪਣੇ ਸੂਬੇ ਦੇ ਵਿੱਚ ਉੱਥੋਂ ਦੀਆਂ ਅਦਾਲਤਾਂ ਦੇ ਵਿੱਚ ਸੁਲਝਾਓ। ਉਹਦੇ ਨਾਲ ਕੀ ਹੋਇਆ ਵੀ ਜਿਹੜਾ ਇੰਜੰਕਸ਼ਨ ਲੱਗਾ ਸੀਗਾ ਇਸ AB5 ਦੇ ਉੱਤੇ ਉਹ ਹੁਣ ਲੱਥ ਗਿਆ ਆ, ਤੇ ਜਿਹੜੇ ਟਰੱਕਰਸ ਇਸ ਤੋਂ ਐਗਜ਼ੈਂਪਟ ਹੋਏ ਸੀਗੇ ਇੰਜੰਕਸ਼ਨ ਦੇ ਕਰਕੇ, ਉਹ ਇਸ ਦੇ ਅੰਡਰ ਆ ਗਏ ਆ। ਸੋ ਹੁਣ ਇਹਨਾਂ ਤੋਂ ਜਿਹੜਾ ਲਾਗੂ ਹੋ ਗਿਆ 30 ਜੂਨ 2022 ਤੋਂ AB5 ਇਜ਼ ਨਾਓ ਇਨ ਇਫੈਕਟ। ਜੇ ਆਪਾਂ ਅੰਡਰਲਾਈਨਿੰਗ ਇਸ ਦੇ ਵਿੱਚ ਗੱਲ ਕਰੀਏ, ਸਤੰਬਰ 2019 ਦਾ ਪਾਸ ਹੋਇਆ ਕਾਨੂੰਨ AB5 ਅਸੈਂਬਲੀ ਬਿੱਲ 5 ਆ, ਉਹ ਇਸ ਦੇ ਨਾਲ ਜਿਹੜਾ ਹੁਣ ਸੁਪਰੀਮ ਕੋਰਟ ਦੇ ਸੁਣਵਾਈ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਚ ਇਹ ਹੁਣ ਲਾਗੂ ਹੋ ਗਿਆ ਆ। ਹੁਣ ਬਹੁਤ ਸਾਰੇ ਮਾਹਰ ਇਸ ਦੇ ਵਿੱਚ ਇਹ ਕਹਿ ਰਹੇ ਆ ਵੀ ਜੇ ਓਨਰ ਆਪਰੇਟਰਸ ਇੱਥੇ ਨਹੀਂ ਰਨ ਕਰ ਸਕਣਗੇ ਤਾਂ ਜਿਹੜੀ ਸਪਲਾਈ ਚੇਨ ਦਾ ਮਸਲਾ ਆ ਜਾਊਗਾ ਇੱਕ ਹਿਸਾਬ ਦੇ ਨਾਲ, ਫਿਰ ਜਿਹੜੇ ਟਰੱਕਰਸ ਦੀ ਸ਼ਾਰਟੇਜ ਦਾ ਰੌਲਾ ਜਿਹੜਾ ਆ ਉਹ ਮੁੜ ਕੇ ਵੱਧ ਸਕਦਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਦੇਖਣੀਆਂ, ਕਹਿੰਦੇ ਵੀ ਕਿਉਂਕਿ ਇਹ ਲਾਗੂ ਕੈਲੀਫੋਰਨੀਆ ਦੇ ਵਿੱਚ ਹੋਣਾ ਆ, ਹਜ਼ਾਰਾਂ ਹੀ ਲੋਕਾਂ ਦੇ ਉੱਤੇ ਇਸ ਦਾ ਅਸਰ ਹੋਣਾ ਆ। ਬਿਲਕੁਲ ਪੈਣਾ। ਉਹ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਰੀਕਲਾਸੀਫਾਈ ਹੋਣਾ ਆ, ਉਹ ਵੀ ਜਿਹੜੇ ਐਜ਼ ਏ ਕਰੰਟਲੀ ਆਪਰੇਟ ਤਾਂ ਇਹ ਕਹਿ ਕੇ ਕਰ ਰਹੇ ਆ ਵੀ ਅਸੀਂ ਇੰਡੀਪੈਂਡੈਂਟ ਕੰਟਰੈਕਟਰ ਆ, ਪਰ ਕਿਉਂਕਿ ਇਹ ਸ਼ਰਤਾਂ ਜਿਹੜੀਆਂ ABC ਸ਼ਰਤਾਂ ਇਹਦੀਆਂ ਸੀਗੀਆਂ, 3 ਜਿਹੜੀਆਂ ਸ਼ਰਤਾਂ ਆ ਉਹ ਪੂਰੀਆਂ ਜਿਹੜੀਆਂ ਉਹ ਨਹੀਂ ਕਰ ਰਹੇ ਇੰਡੀਪੈਂਡੈਂਟ ਕੰਟਰੈਕਟਰ ਹੋਣ ਦੀਆਂ, ਸੋ ਐਜ਼ ਏ ਉਹ EMPLOYEE ਜਿਹੜੇ ਆ ਰੀਕਲਾਸੀਫਾਈ ਹੋ ਜਾਣਗੇ। ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਇਸ ਦਾ, ਜਿੱਦਾਂ ਆਪਣੇ ਪਹਿਲੇ ਕਾਲਰ ਵੀ ਕਹਿ ਕੇ ਗਿਆ ਵੀ ਕੋਈ ਵਰਕ ਅਰਾਊਂਡ ਨਹੀਂ ਹੈਗਾ, ਇਹ ਆ ਵੀ ਤੁਹਾਨੂੰ ਬਿਜ਼ਨਸ ਕਰਨ ਦੇ ਢੰਗ ਨੂੰ ਦੋਨਾਂ ਹੀ ਜਾਣਿਆਂ ਨੂੰ, ਜਿਹੜਾ ਜਿਹਨੇ ਹਾਇਰ ਕੀਤਾ ਆ, ਜਿਹਦੇ ਨਾਲ ਐਜ਼ ਏ ਓਨਰ ਆਪਰੇਟਰ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਕੰਮ ਕਰ ਰਹੇ ਆ, ਉਹਨਾਂ ਨੂੰ ਆਪਣੇ ਬਿਜ਼ਨਸ ਕਰਨ ਦੇ ਢੰਗ ਦੇ ਵਿੱਚ ਤਬਦੀਲੀਆਂ ਜਿਹੜੀਆਂ ਆ ਉਹ ਲਿਆਉਣੀਆਂ ਜਿਹੜੀਆਂ ਉਹ ਪੈਣਗੀਆਂ। ਹਰਜੋਤ ਸਿੰਘ ਜੀ ਪਹਿਲਾਂ ਕਹਿ ਕੇ ਗਏ ਸੀਗੇ ਵੀ ਇਹ ਕਾਨੂੰਨ ਲਿਆਉਣ ਦਾ ਮੁੱਖ ਉਦੇਸ਼ ਜਿਹੜੇ ਵਰਕਰਸ ਆ ਉਹਨਾਂ ਦੇ ਰਾਈਟਸ, ਉਹਨਾਂ ਦੇ ਹੱਕਾਂ ਨੂੰ ਹੋਰ ਮਜ਼ਬੂਤ ਕਰਨ ਦੀ ਜਿਹੜੀ ਇਸ ਦੇ ਵਿੱਚ ਉਹਨਾਂ ਦੀ ਮਨਸ਼ਾ ਸੀਗੀ। ਪਰ ਕਈ ਵਾਰੀ ਕਾਨੂੰਨ ਜਦੋਂ ਲਿਆਂਦਾ ਜਾਂਦਾ ਆ ਉਹ ਹੋਰ ਮਕਸਦ ਦੇ ਨਾਲ ਲਿਆਂਦਾ ਜਾਂਦਾ, ਤੇ ਜਦੋਂ ਲਾਗੂ ਹੁੰਦਾ ਆ ਉਦੋਂ ਤੱਕ ਕਈ ਕੁਛ ਜਿਹੜਾ ਕੁਛ ਹੋਰ ਜਿਹੜਾ ਉਸਦੇ ਨਤੀਜੇ ਬਣ ਕੇ ਉੱਭਰ ਕੇ ਜਿਹੜੇ ਸਾਹਮਣੇ ਆਉਂਦੇ ਆ। ਬਾਕੀ ਕੱਲ ਨੂੰ ਵੀਰਵਾਰ ਨੂੰ ਸਵੇਰੇ ਵੀ ਆਪਾਂ ਜਿਹੜਾ ਟਰੱਕਿੰਗ ਦੇ ਬਾਰੇ ਇਸ ਦੇ ਵਿਸਥਾਰ ਦੇ ਵਿੱਚ ਹੋਰ ਗੱਲਬਾਤ ਕਰਾਂਗੇ ਰਮਨ ਹੁਣਾਂ ਦੇ ਨਾਲ, ਉਹ ਵੀ ਆਪਾਂ ਨੂੰ ਜਿਹੜੇ ਇਸ ਦੇ ਬਾਰੇ ਫਿਰ ਜਿਹੜਾ ਸਮਝਾਉਣਗੇ। ਆਪਾਂ ਬਾਰ-ਬਾਰ ਪਿਛਲੇ ਕਈ ਮਹੀਨਿਆਂ ਤੋਂ, ਸਾਲਾਂ ਤੋਂ ਇਨਫੈਕਟ ਜਿਹੜੀ ਇਸ ਦੇ ਉੱਤੇ ਗੱਲਬਾਤ ਕਰ ਰਹੇ ਆ, ਪਰ ਕਿਉਂਕਿ ਲੋੜ ਆ ਹੁਣ ਲਾਗੂ ਹੋ ਰਿਹਾ ਆ, ਕੀ ਅਸਰ ਨੇ, ਕੀ ਸ਼ਾਰਟ ਟਰਮ ਕੀ ਲੌਂਗ ਟਰਮ ਇਫੈਕਟ ਹੋਣਗੇ, ਉਹਨਾਂ ਉੱਤੇ ਵੀ ਜਿਹੜੀਆਂ ਆਪਾਂ ਚਰਚਾਵਾਂ ਆ ਉਹ ਕੱਲ ਦੇ ਸਵੇਰ ਵਾਲੇ ਵੀਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਉਹ ਕਰਾਂਗੇ। ਤੇ ਹੁਣ ਆਪਾਂ ਲੈਂਦੇ ਆ ਪ੍ਰਵੀਨ ਫਿਰ ਇਜਾਜ਼ਤ, ਸਮਾਂ ਜਿਹੜਾ ਉਹ ਸਮਾਪਤ ਹੈ, ਤੇ ਮਿਲਾਂਗੇ ਜੀ ਫਿਰ ਕੱਲ ਨੂੰ ਇੱਕ ਨਵੇਂ ਮੁੱਦੇ ਦੇ ਨਾਲ, ਨਵੀਂ ਜਿਹੜੀ ਆ ਚਰਚਾ ਦੇ ਨਾਲ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਇਹ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ, ਸਤਿਕਾਰ, ਸਾਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।